ਸ਼ੁਰੂਆਤ ਮੈਂ ਕਰਨੀ ਚਾਹੂੰਗਾ ਕਿ ਧਰਮ ਕੀ ਹੁੰਦਾ ਅਤੇ ਇੱਕ ਇਨਸਾਨ ਨੂੰ ਇਸ ਜ਼ਿੰਦਗੀ ਦੇ ਵਿੱਚ ਦੁਨੀਆ ਦੇ ਵਿੱਚ ਵਿਚਰਨ ਲਈ ਧਰਮ ਦੀ ਲੋੜ ਕਿਉਂ ਪੈਂਦੀ ਆ। ਧਾਰਨ ਕਰਨਾ, ਜਿਵੇਂ ਆਪਾਂ ਲੀੜੇ ਧਾਰਨ ਕੀਤੇ ਹੋਏ ਨੇ, ਆਪਾਂ ਲਾ ਵੀ ਸਕਦੇ ਹਾਂ, ਪਾ ਵੀ ਸਕਦੇ ਹਾਂ। ਜਿਹੜੀ ਚੀਜ਼ ਨੂੰ ਆਪਾਂ ਧਾਰਨ ਕਰਦੇ ਹਾਂ, ਜਿਵੇਂ ਆਪਾਂ ਮੋਬਾਈਲ ਦੇ ਵਿੱਚ ਆਪਾਂ ਕੁਝ ਇੰਸਟਾਲ ਕਰਦੇ ਹਾਂ, ਸਾਡਾ ਬੰਦੇ ਦਾ ਬਾਕੀ ਜੀਆਂ ਨਾਲੋਂ ਫਰਕ ਆ ਉਹ ਇਹੋ ਹੀ ਹੈ ਕਿ ਬੰਦੇ ਨੇ ਕੁਝ ਅਸੂਲ ਧਾਰਨ ਕੀਤੇ। ਅਤੇ ਧਰਮ ਤੋਂ ਜਿੱਦਾਂ ਮੈਂ ਪੁੱਛਿਆ ਕਿ ਧਰਮ ਨੂੰ ਅਪਣਾਉਣ ਦੀ ਜ਼ਰੂਰਤ ਕਿਉਂ ਆ, ਧਰਮ ਤੋਂ ਬਿਨਾਂ ਕੀ ਜ਼ਿੰਦਗੀ ਸੰਭਵ ਨਹੀਂ। ਦੁਨੀਆ ਦੇ ਉੱਤੇ 900 ਕਰੋੜ ਦੀ ਆਬਾਦੀ ਹੈ। ਜੇ ਕਿਸੇ ਦਾ ਕੋਈ ਧਰਮ ਨਾ ਹੋਵੇ ਤੇ ਦੁਨੀਆ ਚੱਲੇ ਕਿਵੇਂ। ਜਿੰਨਾ ਜ਼ਿਆਦਾ ਕਹਿ ਲਓ ਵੀ ਨੰਗੇਜਵਾਦ ਨੂੰ ਤੁਰ ਗਿਆ, ਵੀ ਜਿਹਨੂੰ ਪੰਜਾਬੀ 'ਚ ਸਿੱਧਾ ਕਹਿ ਲਈ ਵੀ ਗੰਦ ਪਾਉਣੀ ਤੁਰ ਗਿਆ, ਉਹ ਆਖੀ ਜਾਂਦਾ ਵੀ ਮੈਂ ਸੱਭਿਆਚਾਰ ਦੀ ਸੇਵਾ ਕਰਦਾ। ਸੱਭਿਆ ਆਚਾਰ ਦੋਵਾਂ ਨੂੰ ਤੋੜ ਕੇ ਵੇਖ ਲਓ ਜੀ। ਸੱਭਿਆਚਾਰ ਦਾ ਮਤਲਬ ਵੀ ਚੱਜ ਦੇ ਕੰਮ, ਢੰਗ ਦੇ ਕੰਮ। ਦ ਸਿੰਘ ਟਾਕਸ ਦੇ ਅੱਜ ਦੇ ਪੋਡਕਾਸਟ 'ਚ ਤੁਹਾਡਾ ਬਹੁਤ ਬਹੁਤ ਸਵਾਗਤ। ਮੈਂ ਹਾਂ ਗੁਰਦੇਵ ਸਿੰਘ ਸਿੱਧੂ। ਪੋਡਕਾਸਟ ਦੇ ਸ਼ੁਰੂਆਤ 'ਚ ਮੇਰੀ ਬੇਨਤੀ ਕਿ ਅੱਜ ਦਾ ਪੋਡਕਾਸਟ ਜਿਹੜਾ ਉਹ ਪੂਰਾ ਸੁਣ ਕੇ ਜਾਇਓ, ਕਿਉਂਕਿ ਅੱਜ ਦੀ ਪੋਡਕਾਸਟ ਦੇ ਵਿੱਚੋਂ, ਅੱਜ ਦੀ ਗੱਲਬਾਤ ਦੇ ਵਿੱਚੋਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਉਲਝਣਾਂ ਦੇ ਜਵਾਬ ਮਿਲਣਗੇ ਤੁਹਾਨੂੰ। ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਮੇਰੀ ਨਾਲ ਦੀ ਸੀਟ 'ਤੇ ਕਥਾਵਾਚਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਅਟੌਲ ਬੈਠੇ ਆ, ਜੋ ਇਸ ਵੇਲੇ ਬ੍ਰਿਸਬੇਨ ਲੋਗਨ ਗੁਰੂ ਘਰ ਦੀ ਸੇਵਾ ਵੀ ਨਿਭਾ ਰਹੇ ਆ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਗਤ ਤੁਹਾਡਾ ਬ੍ਰਿਸਬੇਨ ਦੀ ਧਰਤੀ 'ਤੇ। ਤੁਸੀਂ ਇੱਥੋਂ ਦੇ ਗੁਰੂ ਘਰ 'ਚ ਸੇਵਾ ਨਿਭਾ ਰਹੇ ਹੋ। ਅਤੇ ਜਿੱਦਾਂ ਮੈਂ ਗੱਲ ਕੀਤੀ ਕਿ ਆਪਾਂ ਅੱਜ ਦੀ ਗੱਲਬਾਤ ਕਰਨੀ ਆ ਜੋ ਜ਼ਿੰਦਗੀ 'ਚ ਆਮ ਉਲਝਣਾ, ਕਿਉਂਕਿ ਬਹੁਤ ਜਿਹੜੀ ਸਾਡੀ ਗੁਰੂ ਦੀ ਬਾਣੀ ਆ ਉਹਦੇ 'ਚ ਮੈਨੂੰ ਲੱਗਦਾ ਕਿ ਹਰ ਸਵਾਲ ਦਾ ਕੋਈ ਐਸਾ ਸਵਾਲ ਨਹੀਂ ਜ਼ਿੰਦਗੀ ਦਾ ਜਿਹਦਾ ਜਵਾਬ ਨਾ ਹੋਵੇ, ਪਰ ਅਸੀਂ ਕਿਤੇ ਨਾ ਕਿਤੇ ਉਸ ਮੂਲ ਤੋਂ ਭਟਕਦੇ ਜਾਂਦੇ ਹਾਂ। ਸੋ ਅੱਜ ਆਪਾਂ ਗੱਲਾਂ ਬਾਤਾਂ ਉਹੀ ਕਰਨੀਆਂ। ਤਾਂ ਸ਼ੁਰੂਆਤ ਮੈਂ ਕਰਨੀ ਚਾਹੂੰਗਾ ਕਿ ਧਰਮ ਕੀ ਹੁੰਦਾ ਅਤੇ ਇੱਕ ਇਨਸਾਨ ਨੂੰ ਇਸ ਜ਼ਿੰਦਗੀ ਦੇ ਵਿੱਚ, ਦੁਨੀਆ ਦੇ ਵਿੱਚ ਵਿਚਰਨ ਲਈ ਧਰਮ ਦੀ ਲੋੜ ਕਿਉਂ ਪੈਂਦੀ ਆ। ਇਹ ਸਭ ਤੋਂ ਕਿ ਮਹੱਤਵਪੂਰਨ ਸਵਾਲ ਆ ਬੰਦੇ ਦਾ ਜੀ, ਕਿ ਬੰਦੇ ਨੂੰ ਬੰਦਾ ਧਰਮ ਹੀ ਬਣਾਉਂਦਾ। ਪਹਿਲਾਂ ਜਦੋਂ ਧਰਮ ਦੀ ਵਿਆਖਿਆ ਆਪਾਂ ਪੜ੍ਹਦੇ ਸੀ ਤਾਂ ਹੁਣ ਵੀ ਕਿਤਾਬਾਂ 'ਚ ਕਿਤੇ ਵੀ ਧਰਮ ਦੀ ਪਰਿਭਾਸ਼ਾ ਪੜ੍ਹੀਏ ਜੀ, ਤਾਂ ਉਹਦੇ 'ਚ ਲਿਖਿਆ ਹੁੰਦਾ ਵੀ ਧਰਮ ਸੰਸਕ੍ਰਿਤ ਦੇ ਧਰੀ ਧਾਤੂ ਤੋਂ ਬਣਿਆ। ਧਰੀ ਦਾ ਉਹਦਾ ਮਤਲਬ ਹੁੰਦਾ ਧਾਰਨ ਕਰਨਾ। ਉਦੋਂ ਤਾਂ ਨਹੀਂ ਸਮਝ ਆਇਆ, ਪਰ ਹੁਣ ਇਹ ਗੱਲ ਥੋੜ੍ਹੀ ਜਿਹੀ ਸਮਝ ਆਈ ਹੈ। ਧਾਰਨ ਕਰਨਾ, ਜਿਵੇਂ ਆਪਾਂ ਲੀੜੇ ਧਾਰਨ ਕੀਤੇ ਹੋਏ ਨੇ, ਆਪਾਂ ਲਾ ਵੀ ਸਕਦੇ ਹਾਂ, ਪਾ ਵੀ ਸਕਦੇ ਹਾਂ। ਜਿਹੜੀ ਚੀਜ਼ ਨੂੰ ਆਪਾਂ ਧਾਰਨ ਕਰਦੇ ਹਾਂ, ਜਿਵੇਂ ਆਪਾਂ ਮੋਬਾਈਲ ਦੇ ਵਿੱਚ ਆਪਾਂ ਕੁਝ ਇੰਸਟਾਲ ਕਰਦੇ ਹਾਂ ਜੀ, ਕਿਸੇ ਵੀ ਚੀਜ਼ ਨੂੰ ਧਾਰਨ ਕੀਤਾ, ਇੰਸਟਾਲ ਕੀਤਾ, ਅਨਇੰਸਟਾਲ ਵੀ ਕੀਤਾ ਜਾ ਸਕਦਾ। ਬੰਦਾ ਜਿੱਦਾਂ ਬਾਕੀ ਜੀਵ ਜੰਤ ਤੁਰਿਆ ਫਿਰਦਾ, ਉੱਦਾਂ ਬੰਦਾ ਵੀ ਇਨਸਾਨ ਧਰਤੀ 'ਤੇ ਆਇਆ। ਜਾਨਵਰਾਂ 'ਚ ਅਤੇ ਬੰਦੇ 'ਚ ਕੋਈ ਬਾਹਲਾ ਫਰਕ ਨਹੀਂ ਹੈ। ਪੈਰ ਉਹਨਾਂ ਦੇ 4 ਆ, ਸਾਡੇ 2 ਆ, ਸਾਡੇ ਪੂਛ ਹੈ ਨਹੀਂ, ਸਿੰਘ ਹੈ ਨਹੀਂ। ਮੋਟਾ ਜਿਹਾ ਫਰਕ ਤਾਂ ਅਸੀਂ ਜਾਨਵਰਾਂ ਨਾਲੋਂ ਇਹੀ ਕਰਦੇ ਹਾਂ। ਪਰ ਜੇ ਕੋਈ ਦਾਰਸ਼ਨਿਕ ਜਵਾਬ ਲੱਭਣਾ ਹੋਵੇ ਤਾਂ ਉਹ ਭਾਈ ਗੁਰਦਾਸ ਜੀ ਦੀ ਬਾਣੀ 'ਚੋਂ ਲੱਭਦਾ, ਉਹ ਫਿਰ ਵਿਚਾਰ ਲਾਂਗੇ ਜੀ ਕਿ ਪਸ਼ੂ ਔਰ ਬੰਦੇ 'ਚ ਕੀ ਫਰਕ ਹੁੰਦਾ। ਉਹਨਾਂ ਸ਼ਬਦ ਔਰ ਸੁਰਤ ਨੂੰ ਮੇਨ ਫਰਕ ਦੱਸਿਆ। ਜਿਹੜਾ ਸਾਡਾ ਬੰਦੇ ਦਾ ਬਾਕੀ ਜੀਆਂ ਨਾਲੋਂ ਫਰਕ ਆ ਉਹ ਇਹੋ ਹੀ ਹੈ ਕਿ ਬੰਦੇ ਨੇ ਕੁਝ ਅਸੂਲ ਧਾਰਨ ਕੀਤੇ ਨੇ। ਬੰਦੇ ਨੇ ਜੋ ਚੀਜ਼ਾਂ ਬੰਦੇ ਦੇ ਨਾਲ ਨਹੀਂ ਪੈਦਾ ਹੋਈਆਂ ਜੀ, ਪਰ ਬੰਦੇ ਨੇ ਕੁਝ ਗੱਲਾਂ ਧਾਰਨ ਕੀਤੀਆਂ ਨੇ। ਉਹ ਧਾਰਨ ਕੀਤੀਆਂ ਚੀਜ਼ਾਂ ਹੀ ਧਰਮ ਹੈ। ਅਸੀਂ ਜੋ ਅਸੂਲ ਬਣਾ ਲਏ ਵੀ ਆਹ ਮਾਂ ਆ, ਆਹ ਭੈਣ ਆ, ਆਹ ਧੀ ਆ, ਆਹ ਪਤਨੀ ਆ ਜੀ, ਆਹ ਬੱਚੇ ਆ, ਆਹ ਮਿੱਤਰ ਆ, ਇਹ ਜੋ ਵੀ ਇਨਸਾਨ ਨੇ ਆਪਦੇ ਜੀਵਨ ਦੇ ਅਸੂਲ ਮਿਥ ਲਏ। ਧਰਮ ਧਾਰਨ ਕੀਤੇ ਗਏ ਅਸੂਲਾਂ ਦਾ ਹੀ ਨਾਂ ਆ ਮੇਰੇ ਹਿਸਾਬ ਨਾਲ ਤਾਂ। ਅਤੇ ਬੰਦਾ ਜਦੋਂ ਚਾਹਵੇ, ਜਦੋਂ ਉਹਦਾ ਮਨ ਕਰਦਾ, ਜਦੋਂ ਉਹਦੇ ਵਕਾਰ ਉਹਦੇ ਹਾਵੀ ਹੁੰਦੇ ਨੇ, ਉਹਦੀਆਂ ਵਾਸਨਾਵਾਂ ਭਰ ਹੁੰਦੇ, ਉਹ ਜਦੋਂ ਮਰਜ਼ੀ ਉਹਨੂੰ ਛੱਡ ਵੀ ਦਿੰਦਾ। ਅੱਜ ਦੇ ਯੁੱਗ ਵਿੱਚ ਇੱਕ ਗੱਲ ਸੁਣਨ ਨੂੰ ਮਿਲਦੀ ਹੈ ਵੀ ਧਰਮ ਤੋਂ ਉੱਪਰ ਉੱਠੋ। ਮੇਰਾ ਆਪਣਾ ਇਹ ਵਿਚਾਰ ਆ ਵੀ ਧਰਮ ਤੋਂ ਉੱਤੇ ਕੋਈ ਉੱਠ ਹੀ ਨਹੀਂ ਸਕਦਾ। ਧਰਮ ਪਹਿਲਾਂ ਹੀ ਇੱਕ ਆਈਡੀਅਲ, ਇੱਕ ਆਦਰਸ਼ਕ ਜੀਵਨ ਜਾਚ ਆ ਜੀ। ਸਭ ਤੋਂ ਸਿਖਰ ਦੀ ਗੱਲ ਜਿਹੜੀ ਉਹ ਧਰਮ ਆ। ਉਹ ਤੋਂ ਉੱਚਾ ਕੋਈ ਕਿਵੇਂ ਹੋ ਜੂ। ਧਰਮ ਦੇ ਤਾਂ ਲੈਵਲ 'ਚ ਵੀ ਆਉਣਾ ਹੋਵੇ
ਤਾਂ ਐਂ ਕਹਿ ਲਓ ਵੀ ਗੁਰੂ ਸਾਹਿਬਾਨ ਵਰਗਾ, ਸਿੱਖਾਂ ਵਰਗਾ ਕੁਰਬਾਨੀਆਂ ਭਰਿਆ ਜੀਵਨ ਚਾਹੀਦਾ। ਫਿਰ ਬੰਦਾ ਧਰਮ ਦੇ ਲੈਵਲ 'ਚ ਆਉਂਦਾ, ਮਸਾਂ ਲੈਵਲ 'ਚ ਹੀ ਆਉਂਦਾ, ਧਰਮ ਤੋਂ ਉੱਪਰ ਤਾਂ ਜਾ ਹੀ ਨਹੀਂ ਸਕਦਾ। ਤੇ ਧਰਮ ਤੋਂ ਜਿੱਦਾਂ ਮੈਂ ਪੁੱਛਿਆ ਕਿ ਧਰਮ ਨੂੰ ਅਪਣਾਉਣ ਦੀ ਜ਼ਰੂਰਤ ਕਿਉਂ ਆ? ਧਰਮ ਤੋਂ ਬਿਨਾਂ ਕੀ ਜ਼ਿੰਦਗੀ ਸੰਭਵ ਨਹੀਂ? ਜਿਵੇਂ ਮੰਨ ਲਓ ਹੁਣ ਆਪਾਂ ਗੱਡੀ ਲੈ ਲਈ, ਜੀ। ਸਾਰਾ ਸ਼ਹਿਰ ਗੱਡੀਆਂ ਕਾਰਾਂ ਨਾਲ ਭਰਿਆ ਹੋਇਆ। ਜਿੰਨੀਆਂ ਜ਼ਿਆਦੀਆਂ ਗੱਡੀਆਂ ਨੇ, ਟ੍ਰੈਫਿਕ ਰੂਲਾਂ ਦੀ ਲੋੜ ਤਾਂ ਉਨੀ ਜ਼ਿਆਦਾ ਹੀ ਆ। ਸਗੋਂ ਬਿਲਕੁਲ। ਜਿਹੜਾ ਧਰਮ ਆ ਉਹ ਰੂਲਾਂ ਦਾ ਹੀ, ਨਿਯਮਾਂ ਦਾ ਹੀ ਨਾਮ ਆ ਨਾ। ਧਾਰਨ ਕੀਤੇ ਗਏ ਅਸੂਲਾਂ ਦਾ ਹੀ ਨਾਮ ਆ ਧਰਮ। ਜੀਵਨ ਜਾਚ ਦੱਸਦਾ। ਹਾਂ ਜੀ। ਦੁਨੀਆ ਦੇ ਉੱਤੇ 900 ਕਰੋੜ ਦੀ ਆਬਾਦੀ ਹੈ। ਜੇ ਕਿਸੇ ਦਾ ਕੋਈ ਧਰਮ ਨਾ ਹੋਵੇ ਤੇ ਦੁਨੀਆ ਚੱਲੇ ਕਿਵੇਂ? ਅਧਿਆਪਕ ਦਾ ਧਰਮ ਹੈ ਪੜ੍ਹਾਉਣਾ, ਬੱਚੇ ਦਾ ਧਰਮ ਹੈ ਪੜ੍ਹਨਾ। ਧਰਮ ਦੇ ਮੂਲ ਅਰਥਾਂ ਤੇ ਤੁਸੀਂ ਜਾ ਕੇ ਵੇਖੋ। ਧਰਮ ਉਹ ਨਿਯਮ ਨੇ, ਉਹ ਅਸੂਲ ਨੇ ਜਿਨ੍ਹਾਂ ਨੂੰ ਬੰਦਾ ਧਾਰਨ ਕਰਦਾ ਤੇ ਉਹ ਬੰਦਿਆਂ 'ਚ ਗਿਣਿਆ ਜਾਂਦਾ। ਆਪਾਂ ਸੱਭਿਆਚਾਰ ਦੀ ਗੱਲ ਕਹਿ ਦਿੰਦੇ, ਸ਼ਬਦ ਸੁਣਦੇ ਹਾਂ। ਵੈਸੇ ਤਾਂ ਸੱਭਿਆਚਾਰ ਦਾ ਮਤਲਬ ਬੰਦੇ ਨੇ ਆਪਣਾ ਅੱਜ ਦੇ ਜ਼ਮਾਨੇ 'ਚ ਹੋਰ ਹੀ ਕੁਛ ਬਣਾ ਲਿਆ ਜੀ। ਸੱਭਿਅਕ ਜਦੋਂ ਬੰਦਾ ਹੋ ਗਿਆ, ਬੰਦਾ ਸੱਭਿਅਕ ਕਦੋਂ ਹੋਇਆ ਹੋਊ? ਚਲੋ ਮੰਨ ਲਓ ਵੀ ਪਹਿਲਾਂ ਬੰਦਾ ਜੰਗਲੀ ਸੀ, ਬੰਦਾ ਸੱਭਿਅਕ ਹੋ ਗਿਆ। ਸੱਭਿਅਕ ਤੋਂ ਪੰਜਾਬੀ 'ਚ ਕਹਿਣਾ ਹੋਵੇ ਤਾਂ ਆਪਾਂ ਕਹਾਂਗੇ ਵੀ ਉਹਨੇ ਚੱਜ ਨਾਲ ਰਹਿਣਾ ਸਿੱਖ ਲਿਆ ਜੀ। ਜਿਹੜਾ ਚੱਜ ਹੁੰਦਾ ਉਹਨੂੰ ਹੀ ਸੱਭਿਆਚਾਰ ਕਹਿੰਦੇ। ਚੱਜ ਨਾਲ ਬੋਲੋ, ਚੱਜ ਨਾਲ ਤੁਰੋ, ਚੱਜ ਨਾਲ ਖਾਓ, ਚੱਜ ਨਾਲ। ਜਦੋਂ ਵੀ ਇਨਸਾਨ ਨੇ ਚੱਜ ਸਿੱਖ ਲਿਆ ਜੀ, ਉਹਦਾ ਨਾਂ, ਉਹਨੂੰ ਕਹਿ ਦਿੱਤਾ ਵੀ ਬੰਦਾ ਸੱਭਿਅਕ ਹੋ ਗਿਆ। ਤੇ ਸੱਭਿਅਕ ਤਰੀਕੇ ਨਾਲ ਜਿਹੜਾ ਬੰਦੇ ਦਾ ਆਚਾਰ ਵਿਹਾਰ ਹੈ ਉਹਨੂੰ ਸੱਭਿਆਚਾਰ ਕਹਿ ਸਕਦੇ। ਸੱਭਿਆਚਾਰ ਦਾ ਮਤਲਬ ਤਾਂ ਅੱਜ ਦੇ ਯੁੱਗ 'ਚ ਤਾਂ ਕਹਿ ਲਓ ਵੀ ਬੰਦਾ ਤਾਂ ਜਿੰਨਾ ਜ਼ਿਆਦਾ ਕਹਿ ਲਓ ਵੀ ਨੰਗੇਜਵਾਦ ਨੂੰ ਤੁਰ ਗਿਆ, ਵੀ ਜਿਹਨੂੰ ਪੰਜਾਬੀ 'ਚ ਸਿੱਧਾ ਕਹਿ ਲਈਏ ਵੀ ਗੰਦ ਪਾਉਣੀ ਤੁਰ ਗਿਆ, ਉਹ ਆਖੀ ਜਾਂਦਾ ਵੀ ਮੈਂ ਸੱਭਿਆਚਾਰ ਦੀ ਸੇਵਾ ਕਰਦਾ। ਸੱਭਿਆ ਆਚਾਰ ਦੋਵਾਂ ਨੂੰ ਤੋੜ ਕੇ ਵੇਖ ਲਓ ਜੀ। ਸੱਭਿਆਚਾਰ ਦਾ ਮਤਲਬ ਵੀ ਚੱਜ ਦੇ ਕੰਮ, ਢੰਗ ਦੇ ਕੰਮ, ਮਰਿਆਦਾ ਮੁਤਾਬਕ ਜੀਣ ਨੂੰ ਹੀ ਸੱਭਿਆਚਾਰ ਕਿਹਾ ਜਾਂਦਾ। ਬੰਦਾ ਜਦੋਂ ਵੀ ਜੰਗਲਾ ਰਹਿਣ ਸਹਿਣ ਤੋਂ, ਜੰਗਲੀ ਰਹਿਣ ਸਹਿਣ ਤੋਂ ਸੱਭਿਅਕ ਹੋਇਆ ਹੋਊਗਾ, ਉਹਨੇ ਕੁਝ ਅਸੂਲ ਬਣਾਏ ਹੋਣਗੇ ਤੇ ਉਹਨੂੰ ਕਿਹਾ ਗਿਆ ਵੀ ਬੰਦਾ ਸੱਭਿਅਕ ਹੋ ਗਿਆ। ਇਸੇ ਗੱਲ ਨੂੰ ਥੋੜ੍ਹਾ ਜਿਹਾ ਵਧਾ ਕੇ ਕਹਿ ਲਓ ਕਿ ਬੰਦਾ ਧਾਰਮਿਕ ਹੋ ਗਿਆ, ਇਹਨੇ ਕੁਝ ਧਰਮ ਧਾਰਨ ਕਰ ਲਏ। ਜਿਵੇਂ ਬੱਚੇ ਦਾ ਧਰਮ ਹੈ ਪੜ੍ਹਨਾ, ਮਾਂ ਬਾਪ ਦਾ ਧਰਮ ਹੈ ਬੱਚੇ ਪਾਲਣਾ, ਅਧਿਆਪਕ ਦਾ ਧਰਮ ਹੈ ਪੜ੍ਹਾਉਣਾ। ਹਰ ਬੰਦੇ ਦੇ ਕੁਝ ਅਸੂਲ ਨੇ, ਕੋਈ ਡਿਊਟੀਆਂ ਨੇ, ਉਹੀ ਧਰਮ ਆ ਜੀ। ਅਤੇ ਆਪਾਂ ਸਾਰੇ ਇੱਕ ਮਨੁੱਖ ਦੀ ਪਦਵੀ 'ਤੇ ਵੀ ਹੈਗੇ ਹਾਂ। ਇੱਕ ਮਨੁੱਖ ਦੇ ਤੌਰ 'ਤੇ ਸਾਡੇ ਜੋ ਫਰਜ਼ ਨੇ ਉਹ ਸਾਡਾ ਮਨੁੱਖੀ ਧਰਮ ਆ। ਬਾਕੀ ਉਸ ਧਰਮ ਤੱਕ ਪਹੁੰਚਣ ਲਈ ਇਹਦੀ ਗਾਂ ਲੰਬੀ ਚੌੜੀ ਵਿਆਖਿਆ ਬਥੇਰੀ ਹੋ ਸਕਦੀ ਆ ਜੀ। ਪਰ ਮੁੱਕਦੀ ਗੱਲ ਇਹ ਹੈ ਵੀ ਧਰਮ ਤੋਂ ਬਿਨਾਂ ਜ਼ਿੰਦਗੀ ਇੱਦਾਂ ਵਾ ਜਿਵੇਂ ਤੁਸੀਂ ਕਹਿ ਲਓ ਵੀ ਜਹਾਜ਼ ਆਪਣੇ ਕੋਲ ਆ ਗਿਆ ਅਤੇ ਚਲਾਉਣਾ ਸਿੱਖਣ ਦੀ ਲੋੜ ਹੀ ਨਹੀਂ। ਜਹਾਜ਼ ਆਪਾਂ ਖਰੀਦ ਲਿਆ ਜੀ ਅਤੇ ਉਡਾਉਣਾ ਸਿੱਖਣ ਦੀ ਸਾਨੂੰ ਲੋੜ ਨਹੀਂ ਆ। ਉਡਾਉਣ ਦੀ ਜਿਹੜੀ ਟ੍ਰੇਨਿੰਗ ਆ ਉਹੀ ਧਰਮ ਆ। ਉਹੀ ਧਰਮ ਆ। ਜ਼ਿੰਦਗੀ ਜਹਾਜ਼ ਹੀ ਆ, ਸਮਝ ਲਓ, ਜੀਵਨ ਇੱਕ। ਫਿਰ ਖਾਲਸਾ ਜੀ, ਜਿੱਦਾਂ ਤੁਸੀਂ ਕਿਹਾ ਕਿ ਜ਼ਿੰਦਗੀ ਜਿਉਣ ਦਾ ਜਾਚ ਜਿਹੜੀ ਆ ਉਹ ਧਰਮ ਸਿਖਾਉਂਦਾ ਆ, ਪਰ ਜਦੋਂ ਆਪਾਂ ਸੰਸਾਰ ਦੀ ਗੱਲ ਕਰਦੇ ਹਾਂ ਤਾਂ ਇੱਥੇ ਅਨੇਕਾਂ ਹੀ ਧਰਮ ਕਿਹਾ ਜਾਂਦਾ। ਸਿੱਖ ਧਰਮ ਆ, ਈਸਾਈ ਧਰਮ ਆ, ਮੁਸਲਮਾਨ ਧਰਮ ਆ, ਹਿੰਦੂ ਇੱਕ ਧਰਮ ਆ। ਜਦੋਂ ਅਸੂਲ ਇੱਕੋ ਜਿਹੇ ਹੋਣੇ ਚਾਹੀਦੇ, ਬੰਦੇ ਦੇ ਜੀਵਨ ਜਾਚ ਇੱਕੋ ਜਿਹੀ ਹੋਣੀ ਚਾਹੀਦੀ, ਫਿਰ ਧਰਮਾਂ ਦਾ ਨਾਮ ਵੱਖੋ ਵੱਖਰਾ ਧਰਮ ਨਹੀਂ ਆ, ਉਹ ਮਜ਼ਹਬ ਆ। ਮਜ਼ਹਬ ਮਤ, ਜਿੱਦਾਂ ਕਦੇ ਉਹ ਬੁੱਧ ਮਤ, ਜੈਨ ਮਤ, ਉਹ ਮਤ ਨੇ ਜਾਂ ਮਜ਼ਹਬ ਨੇ ਜੀ, ਜਾਂ ਦੂਜੇ ਆਪਣੀ ਭਾਸ਼ਾ 'ਚ ਕਹਿ ਲਈਏ ਵੀ ਉਹ ਪੰਥ ਨੇ। ਵੱਖਰੇ ਵੱਖਰੇ ਪੰਥ ਨੇ ਜੀ। ਧਰਮ ਜਿਹੜਾ ਵਾ ਇੱਕੋ ਹੀ ਆ ਦੁਨੀਆ 'ਤੇ। ਬਾਹਰ ਇਹਦੀ ਤਾਂ ਗੁਰਬਾਣੀ 'ਚੋਂ ਗਵਾਹੀ ਮਿਲਦੀ, ਇੱਕੋ ਧਰਮ ਦ੍ਰਿੜ ਹੈ ਸੱਚ ਕੋਈ। ਸੱਚ ਨੂੰ ਦ੍ਰਿੜ ਕਰਨਾ ਹੀ ਧਰਮ ਹੈ, ਔਰ ਇਹ ਇੱਕੋ ਇੱਕ ਧਰਮ ਹੈ ਸਾਰੀ ਦੁਨੀਆ ਦਾ ਜੀ। ਜਿਵੇਂ ਆਪਾਂ ਹੁਣੇ ਗੱਲ ਕੀਤੀ ਆ ਵੀ ਅਧਿਆਪਕ ਦਾ ਧਰਮ ਪੜ੍ਹਾਉਣਾ, ਤੇ ਸਾਰੀ ਦੁਨੀਆ ਦੇ ਅਧਿਆਪਕਾਂ ਦਾ ਧਰਮ ਪੜ੍ਹਾਉਣਾ ਹੀ ਹੋਇਆ। ਬਿਲਕੁਲ ਇੱਦਾਂ ਹੀ ਆਪਾਂ ਸਾਰੇ ਮਨੁੱਖ ਹਾਂ ਤਾਂ ਸਾਰੇ ਮਨੁੱਖਾਂ ਦਾ ਧਰਮ ਇੱਕੋ ਹੀ ਹੋਇਆ। ਸੌਖੇ ਰੂਪ 'ਚ ਤਾਂ ਇਹਨੂੰ ਕਹਿ ਦਾਂਗੇ ਮਨੁੱਖਤਾ ਜੀ। ਕਹਿਣ ਨੂੰ ਮਨੁੱਖਤਾ ਸ਼ਬਦ ਬੜਾ ਵਧੀਆ ਲੱਗਦਾ, ਪਰ ਮੈਨੂੰ ਲੱਗਦਾ ਵੀ ਇਹਦੇ 'ਚ ਵੀ ਹੇਰਾਫੇਰੀ ਹੈਗੀ ਆ। ਕਿਉਂਕਿ ਮਨੁੱਖ ਦੇ ਵਿੱਚ ਤਾਂ ਬਹੁਤ ਸਾਰੀਆਂ ਖਰਾਬੀਆਂ ਵੀ ਹੈਗੀਆਂ, ਅਤੇ ਬੰਦਾ ਆਪਣੀਆਂ ਖਰਾਬੀਆਂ ਨੂੰ ਵੀ ਜਸਟੀਫਾਈ ਕਰ ਦੂਗਾ ਵੀ ਲਓ ਜੀ, ਬੰਦਾ ਤਾਂ ਫਿਰ ਐਂ ਕਰਦਾ ਹੀ ਹੁੰਦਾ। ਤਾਂ ਫਿਰ ਉਹ ਬੰਦੇ ਦੀਆਂ ਖਰਾਬੀਆਂ ਜਿਹੜੀਆਂ ਉਹ ਵੀ ਮਨੁੱਖਤਾ 'ਚ ਹੀ ਆ ਜਾਣੀਆਂ। ਧਰਮ ਨੂੰ ਬੰਦਾ ਡਿਸਾਈਡ ਨਹੀਂ ਕਰੂਗਾ, ਮਨੁੱਖ ਨਹੀਂ ਡਿਸਾਈਡ ਕਰਦਾ ਆਪਣੇ ਆਪ ਦੇ ਹਿਸਾਬ ਨਾਲ ਜੀ। ਜਾਂ ਆਪਾਂ ਕਹਿ ਲਈਏ ਕਿ ਜਿਹੜਾ ਧਰਮ ਆ ਜੀ, ਜਾਂ ਇਹ ਜਿਹੜੇ ਸ਼ੁਭ ਗੁਣ ਨੇ, ਦਇਆ, ਸਤ, ਸੰਤੋਖ, ਦਇਆ, ਧਰਮ, ਧੀਰਜ, ਸੱਚ, ਇਹੀ ਧਰਮ ਹੈ। ਪਰ ਇਹਦਾ ਸਿੱਖਣ ਦਾ ਜਿਹੜਾ ਥਾਂ ਆ ਉਹ ਸੰਗਤ ਹੈ, ਸਤ ਸੰਗਤ ਹੈ।
ਤੇ ਸੰਗਤ ਦੇ ਵਿੱਚ ਕੀ ਹੁੰਦਾ ਵੀ ਜਿੱਥੇ ਵੀ ਜਿੰਨੇ ਵੀ ਜੁੜੇ ਆਏ ਬੈਠੇ ਨੇ, ਕੁਦਰਤੀ ਹੈ ਕਿ ਸਾਨੂੰ ਆਪ ਨੂੰ ਹੀ ਪਤਾ ਹੁੰਦਾ ਵੀ ਸਾਡੀ ਇੰਨੀ ਕੋਈ ਸੇਵਾ ਭਗਤੀ ਨਹੀਂ ਹੈਗੀ, ਸਾਡੇ ਤੋਂ ਵੱਧ ਭਾਵਨਾ ਵਾਲੇ ਬੰਦੇ ਬੈਠੇ ਆ, ਜ਼ਿਆਦੀ ਸੇਵਾ ਵਾਲੇ ਬੈਠੇ ਆ, ਜ਼ਿਆਦੀ ਨਿਮਰਤਾ ਵਾਲੇ ਬੈਠੇ ਆ। ਜਿੱਥੇ ਸੰਗਤ ਵਿੱਚ ਜਾ ਕੇ ਬੰਦਾ ਸਤ ਸੰਗਤ ਦੀ, ਗੁਰਮੁਖਾਂ ਪਿਆਰਿਆਂ ਦੀ ਕਹਿ ਲਓ, ਆਪਣੇ ਆਪ ਨੂੰ ਚਰਨ ਧੂੜ ਹੀ ਮੰਨਦਾ ਜੀ। ਸੰਤ ਜਨਾਂ ਕੀ ਮੰਗੋ ਸਾਧ ਜਨਾਂ ਕੀ ਮੰਗੋ ਧੂਰ, ਜਾਂ ਮੋਕੋ ਕਰ ਸੰਤਨ ਕੀ ਧੂਰੇ। ਵੀ ਆਪਣੇ ਤੋਂ ਜੋ ਅੱਗੇ ਆ ਜੀ, ਉਹਦੇ ਤੋਂ ਸਿੱਖਣਾ ਵੀ ਤੂੰ ਮੇਰਾ ਗੁਰਹਾਈ ਸੁਣ ਮੀਤਾ ਹੋ ਤੇਰੀ ਸ਼ਰਣਾਈ ਆਇਆ, ਜਾਂ ਪ੍ਰਭ ਮਿਲਾਉਂਦੇ ਹੋ ਉਪਦੇਸ਼ਾ ਜੀ। ਵੀ ਅਸੀਂ ਸਿੱਖਦੇ ਹਾਂ, ਸਿੱਖਣ ਲਈ ਜਾਂਦੇ ਹਾਂ। ਧਰਮ ਦੀ ਵਿਦਿਆ ਜਾਂ ਧਰਮ ਦੀ ਜਿਹੜੀ ਅਸਲੀ ਕਹਿ ਲਓ ਕਿ ਬੰਦੇ ਨੂੰ ਸਿੱਖਿਆ ਮਿਲਣੀ ਆ, ਉਹ ਸੰਗਤ ਵਿੱਚੋਂ ਹੀ ਮਿਲਣੀ ਹੁੰਦੀ ਹੈ। ਆਪਣੇ ਆਪ ਦੇ ਵਿੱਚ ਜੇ ਬੰਦੇ ਨੇ ਆਪੇ ਫੈਸਲਾ ਕਰਨਾ ਹੋਵੇ, ਆਪਾਂ ਮਨੁੱਖ ਹਾਂ ਤੇ ਮਨੁੱਖ ਜੋ ਵੀ ਕਰੇ ਉਹ ਤਾਂ ਮਨੁੱਖਤਾ ਹੋ ਗਈ। ਬਿਲਕੁਲ। ਮਨੁੱਖਤਾ ਨੂੰ ਡਿਸਾਈਡ ਕੌਣ ਕਰਦਾ? ਮਨੁੱਖਤਾ ਦਾ ਆਧਾਰ ਕੀ ਹੈ? ਵੀ ਕੌਣ ਦੱਸੇ ਵੀ ਆਹ ਮਨੁੱਖਤਾ। ਹੁਣ ਮਨੁੱਖ ਦੇ ਜੀਵਨ 'ਚ ਤਾਂ ਉਹੀ ਕਰਮ ਨੇ ਜਿਹੜੇ ਬੰਦੇ ਦੇ ਮਨ 'ਚ ਆਉਂਦੇ ਬੰਦਾ ਕਰਦਾ ਜੀ। ਤਾਂ ਕਿਹੜੇ ਕੰਮ ਨੂੰ ਮਨੁੱਖਤਾ ਮੰਨਿਆ ਜਾਵੇ, ਕਿਹੜੇ ਕੰਮ ਨੂੰ ਮਨੁੱਖਤਾ ਤੋਂ ਬਾਹਰ ਮੰਨਿਆ ਜਾਵੇ, ਇਹਦਾ ਕੋਈ ਸਬੂਤ ਕੋਈ ਪੈਮਾਨਾ ਹੈ ਨਹੀਂ। ਇਸ ਲਈ ਧਰਮ ਹੀ ਅਸਲੀ ਹੈ ਜਿਹੜਾ ਬੰਦੇ ਨੂੰ ਅਗਵਾਈ ਕਰਦਾ। ਬਾਕੀ ਗੱਲਾਂ ਤਾਂ ਬੰਦੇ ਨੇ ਧਰਮ ਤੋਂ ਬੇਮੁਖ ਹੋਣ ਦੇ ਰਾਹ ਲੱਭੇ ਹੋਏ ਨੇ। ਪਰ ਇਹ ਸਵਾਲ ਫਿਰ ਉਹ ਇੱਥੇ ਖੜਦਾ ਨਾ ਖਾਲਸਾ ਜੀ, ਕਿ ਜੇ ਧਰਮ ਹੀ ਸਭ ਕੁਛ ਆ, ਜਾਂ ਧਰਮ ਸਾਰਿਆਂ ਦਾ, ਸਾਰੇ ਸੰਸਾਰ 'ਤੇ ਇੱਕੋ ਜਿਹਾ ਆ ਧਰਮ, ਤਾਂ ਫਿਰ ਇਹ ਪੰਥ ਵੱਖੋ ਵੱਖਰੇ, ਜਿਨ੍ਹਾਂ ਨੂੰ ਤੁਸੀਂ ਪੰਥ ਦਾ ਨਾਂ ਦਿੰਦੇ ਹੋ, ਪੰਥ ਵੱਖੋ ਵੱਖਰੇ ਕਿਉਂ ਆ? ਤੁਸੀਂ ਮੰਨ ਲਓ 10 ਕਿੱਲਿਆਂ ਨੂੰ ਇਕੱਠਾ ਪਾਣੀ ਲਾਉਣਾ ਹੋਵੇ ਜੀ, ਤੇ ਉਹ ਤਾਂ ਹੁਣ ਕਿਆਰੇ ਉੱਚੇ ਨੀਵੇਂ ਹੋਣਗੇ ਤੇ ਇਕੱਠਾ ਪਾਣੀ ਤਾਂ ਲੱਗਣਾ ਨਹੀਂ। ਫਿਰ ਬੰਦਾ ਕਹਿੰਦਾ ਇੱਦਾਂ ਹੀ ਛੋਟੇ ਕਿਆਰੇ ਨਹੀਂ ਪਾਲਦਾ, ਜਦੋਂ ਪੂਰੇ ਕਿੱਲੇ ਨੂੰ ਪਾਣੀ ਲਾਉਣ ਜੋਗਾ ਟਾਈਮ ਨਾ ਹੋਵੇ, ਬੱਤੀ ਨਾ ਆਉਂਦੀ ਹੋਵੇ ਜੀ, ਜਾਂ ਮਤਲਬ ਸਾਰੇ ਦੀ ਇਕੱਠੇ ਸਫਾਈ ਝਾੜੂ ਨਾ ਲੱਗਦਾ ਹੋਵੇ। ਆਪਾਂ ਨੂੰ ਵੰਡ ਨਹੀਂ ਲੈਂਦੇ ਥੋੜ੍ਹੇ ਹਿੱਸਿਆਂ 'ਚ ਜੀ, ਵੀ ਪਹਿਲਾਂ ਇੰਨੇ ਕੁ ਥਾਂ ਦੀ ਸਫਾਈ ਕਰ ਲਓ, ਫਿਰ ਇੰਨੇ ਕੁ ਦੀ ਕਰ ਲਓ, ਜਾਂ ਫਿਰ ਜਿੰਨੇ ਜੋਗਾ ਬੰਦਾ ਹੁੰਦਾ ਉਨੇ ਦੀ ਕਰ ਲੈਂਦਾ। ਧਰਮ ਸਾਰੀ ਦੁਨੀਆ ਲਈ ਆ, ਪਰ ਸਾਰੀ ਦੁਨੀਆ ਤਾਂ ਤੁਹਾਡੇ ਕਹਿਣੇ 'ਚ ਆਉਣ ਨਹੀਂ ਲੱਗੀ ਏਡੀ ਛੇਤੀ। ਫਿਰ ਅਸੀਂ ਛੋਟਾ ਕਿਆਰਾ ਹੀ ਪਾਉਂਦੇ ਹਾਂ ਵੀ ਘੱਟੋ ਘੱਟ ਇੱਕ ਸੋਚ ਵਾਲੇ ਬੰਦੇ ਇੱਕ ਥਾਂ ਇਕੱਠੇ ਹੋ ਜਾਣ, ਉਹਨਾਂ ਦਾ ਪੰਥ ਬਣ ਜਾਂਦਾ। ਗੁਰੂ ਨਾਨਕ ਮਹਾਰਾਜ ਜਦੋਂ ਉਦਾਸੀਆਂ 'ਤੇ ਗਏ, ਪ੍ਰਚਾਰ 'ਤੇ ਗਏ ਜੀ, ਤਾਂ ਸਿੱਧਾ ਨੇ ਵੇਖਿਆ ਤੇ ਉਹ ਸਾਧੂਆਂ ਵਾਲੇ ਕੱਪੜੇ ਸੀ। ਬਾਅਦ ਵਿੱਚ ਅਚਲ ਬਟਾਲੇ ਗੁਰੂ ਨਾਨਕ ਸਾਹਿਬ ਦੁਬਾਰਾ ਉਹਨਾਂ ਨੂੰ ਮਿਲੇ ਤੇ ਉੱਥੇ ਗੁਰੂ ਨਾਨਕ ਸਾਹਿਬ ਦੇ ਕੱਪੜੇ ਆਮ ਸਧਾਰਨ ਲੋਕਾਂ ਵਾਲੇ, ਗ੍ਰਸਤੀਆਂ ਵਾਲੇ, ਕਿਸਾਨਾਂ ਵਾਲੇ ਜੀ। ਉਹਨਾਂ ਨੇ ਸਵਾਲ ਕੀਤਾ ਵੀ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵੱਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਜੀ। ਤਾਂ ਗੁਰੂ ਸਾਹਿਬ ਨੇ ਕਿਹਾ ਸੀ ਵੀ ਗੁਰਮੁਖ ਖੋਜਤ ਪਏ ਉਦਾਸੀ, ਮੈਂ ਗੁਰਮੁਖ ਬੰਦੇ ਲੱਭਣ ਲਈ ਉਦਾਸੀ ਹੋਇਆ। ਗੁਰਮੁਖ ਖੋਜਣੇ ਕਿੱਡੀ ਨਿਮਰਤਾ ਦਾ ਪ੍ਰਤੀਕ ਆ ਜੀ। ਮੇਰੇ ਵਰਗਾ ਕੋਈ ਵੀ ਅੱਜ ਜਾਵੇ ਪ੍ਰਚਾਰ ਕਰਨ ਤੇ ਉਹਨੇ ਸੋਚ ਕੇ ਜਾਣਾ ਵੀ ਮੈਂ ਨਾ ਲੋਕਾਂ ਨੂੰ ਗੁਰਮੁਖ ਬਣਾਉਣ ਚੱਲਿਆ। ਬਣਾਉਣ ਵਾਲੇ ਬੰਦੇ ਨੂੰ ਪਹਿਲਾ ਸਵਾਲ ਹੈ ਵੀ ਤੂੰ ਖੁਦ ਬਣ ਗਿਆ। ਬਿਲਕੁਲ। ਦੂਜਾ ਸਵਾਲ ਵੀ ਆਪਦੇ ਘਰਦਿਆਂ ਨੂੰ ਬਣਾ ਲਿਆ। ਤੀਜਾ ਸਵਾਲ ਆਪਦੇ ਪਿੰਡ ਨਗਰ ਵਾਲਿਆਂ ਨੂੰ ਗੁਰਮੁਖ ਬਣਾ ਲਿਆ, ਤੂੰ ਗਾਂਹ ਚੱਲਿਆ। ਜੀ। ਬਣਾਉਣ ਤਾਂ ਚੱਲੇ ਹੀ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਤਾਂ ਲੱਭਣ ਚੱਲਿਆ। ਗੁਰਮੁਖ ਖੋਜਤ, ਜਿਹੜਾ ਖੋਜਣ ਜਾ ਰਿਹਾ ਆਲਰੇਡੀ ਪੋਜ਼ਿਟਿਵ ਆ ਵੀ ਇਸ ਦੁਨੀਆ 'ਤੇ ਚੰਗੇ ਬੰਦੇ ਹੈਗੇ ਆ। ਜੀ। ਅਸੀਂ ਨੈਗੇਟਿਵ ਆ, ਸਾਨੂੰ ਲੱਗਦਾ ਵੀ ਅਸੀਂ ਚੰਗੇ ਆ, ਬਾਕੀ ਦੁਨੀਆ ਦਾ ਬੇੜਾ ਗਰਕ ਹੋ ਗਿਆ। ਗੁਰੂ ਸਾਹਿਬ ਜੀ ਦੇ ਇੱਕ ਇੱਕ ਅੱਖਰ ਦੇ ਵਿੱਚ ਬੜੇ ਭੇਦ ਲੁਕੇ ਹੋਏ ਨੇ। ਗੁਰਮੁਖ ਖੋਜਤ ਪਏ ਉਦਾਸੀ, ਮੈਂ ਤਾਂ ਗੁਰਮੁਖ ਬੰਦੇ ਖੋਜਣ ਤੁਰਿਆ। ਦਰਸ਼ਨ ਕਹਿ ਤਾਂ ਹੀ ਭੇਖ ਨਿਵਾਸੀ, ਜਿਹੜਾ ਦਰਸ਼ਨ ਦਾ ਮਤਲਬ ਫਿਲਾਸਫੀ ਹੁੰਦਾ, ਸਿਧਾਂਤ ਹੁੰਦਾ, ਵਿਚਾਰ ਹੁੰਦਾ, ਵੇਖਣ ਦਾ ਢੰਗ ਹੁੰਦਾ। 6 ਦਰਸ਼ਨ ਨੇ, ਉਹ ਅਲੱਗ-ਅਲੱਗ ਤਰੀਕਿਆਂ ਨਾਲ ਦੁਨੀਆ ਨੂੰ ਦੇਖਦੇ ਆ। ਖਟ ਦਰਸ਼ਨ ਵਰਤੈ ਵਰਤਾਰਾ, ਜੀ। ਗੁਰ ਕਾ ਦਰਸ਼ਨ ਆਗਮ ਅਪਾਰਾ। 6 ਦਰਸ਼ਨ ਦੁਨੀਆ ਨੂੰ, ਸੰਸਾਰ ਨੂੰ, ਪਰਮਾਤਮਾ ਨੂੰ, ਮਨੁੱਖ ਨੂੰ ਵੇਖਣ ਦੇ 6 ਅਲੱਗ-ਅਲੱਗ ਨਜ਼ਰੀਏ ਨੇ। ਜੀ। ਪਰ ਜਿਹੜਾ ਗੁਰ ਕਾ ਦਰਸ਼ਨ ਹੈ, ਗੁਰੂ ਸਾਹਿਬ ਦਾ ਇੱਕ ਅਲੱਗ ਤਰੀਕਾ ਵੇਖਣ ਦਾ। ਇਹ ਅਗਮ ਅਪਾਰਾ, ਇਹ ਪਰੇ ਤੋਂ ਪਰੇ ਹੈ, ਇਹ ਇਹਨਾਂ ਸਾਰਿਆਂ ਦੀ ਪਕੜ ਤੋਂ ਉੱਤੇ ਆ। ਉਹ ਆਪਦੇ ਹਿਸਾਬ ਨਾਲ ਸੋਚਦੇ ਨੇ, ਆਪਾਂ ਗੁਰਬਾਣੀ ਆਪਦੇ ਹਿਸਾਬ ਨਾਲ ਸੋਚਦੀ। ਜੀ। ਜਿਹੜਾ ਗੁਰ ਕਾ ਦਰਸ਼ਨ ਹੈ, ਗੁਰੂ ਦਾ ਵੇ ਆਫ ਲਾਈਫ ਆ, ਫਿਲਾਸਫੀ ਆ, ਜਿਹੜੀ ਸਾਡੀ ਸੋਚ ਆ, ਉਹਦੇ ਵਾਸਤੇ ਆਹ ਕੱਪੜੇ ਪਾਉਣੇ ਜ਼ਰੂਰੀ ਆ। ਮਹਾਰਾਜ ਕੋਲ ਗ੍ਰਸਤੀਆਂ ਦਾ ਧਰਮ ਆ, ਗ੍ਰਸਤੀਆਂ ਵਾਲੇ ਪਾਲੇ ਉਹਨਾਂ ਨੇ। ਜੀ। ਜਿਹੜਾ ਉਹ ਸਾਧੂਆਂ ਵਾਲੇ ਕੱਪੜੇ ਪਾਏ ਸੀ, ਕਹਿੰਦੇ ਉਹ ਤਾਂ ਪਾਏ ਸੀ ਗੁਰਮੁਖ ਬੰਦੇ ਲੱਭਣ ਵਾਸਤੇ। ਗੁਰਮੁਖ ਖੋਜਤ ਪਏ ਉਦਾਸੀ, ਦਰਸ਼ਨ ਕਹਿ ਤਾਈਂ ਭੇਖ ਨਿਵਾਸੀ, ਸਾਚ ਵੱਖਰ ਕੇ ਹਮ ਵਣਜਾਰੇ। ਗੁਰੂ ਸਾਹਿਬ ਕਹਿੰਦੇ ਅਸੀਂ ਤਾਂ ਸੱਚ ਦੇ ਵਪਾਰੀ ਹਾਂ। ਸੱਚ ਹੀ ਧਰਮ ਆ। ਇੱਕ ਉਹ ਧਰਮ ਦ੍ਰਿੜ ਹੈ ਸੱਚ ਕੋਈ। ਜੀ।
ਹੁਣ ਧਰਮ ਤੇ ਮਜ਼ਹਬ ਜਾਂ ਪੰਥ ਦਾ ਫਰਕ ਤਾਂ ਪਤਾ ਆਪਾਂ ਹੋ ਗਿਆ ਵੀ ਇਹ ਜਿਹੜਾ ਹਿੰਦੂ ਸਿੱਖ ਜੈਨ ਬੁੱਧ ਈਸਾਈ ਇਹ ਮਤ ਨੇ, ਇਹ ਮਜ਼ਹਬ ਨੇ। ਜੀ। ਆਪਣੀ ਬੋਲੀ 'ਚ ਕਹਿ ਲਈਏ ਵੀ ਇਹ ਪੰਥ ਨੇ ਵੱਖਰੇ ਵੱਖਰੇ। ਹੂੰ। ਪੰਥ ਦਾ ਹੋਣਾ ਜ਼ਰੂਰੀ ਹੁੰਦਾ, ਮਜਬੂਰੀ ਹੁੰਦਾ, ਉਹਦਾ ਕਾਰਨ ਆ। ਜੀ। ਉਹੀ ਪਹਿਲੀ ਤਾਂ ਗੱਲ ਜਿਹੜੀ ਆਪਾਂ ਹੁਣੇ ਉਦਾਹਰਨ ਸਾਂਝੀ ਕੀਤੀ ਵੀ ਜੇ ਸਾਰੇ ਕਿੱਲੇ ਨੂੰ ਪਾਣੀ ਨਹੀਂ ਲੱਗਦਾ ਤੇ ਆਪਾਂ ਛੋਟੇ ਕਿਆਰੇ ਨੂੰ ਲਾ ਲੈਂਦੇ ਹਾਂ। ਬਿਲਕੁਲ। ਸਾਰੀ ਦੁਨੀਆ ਨੂੰ ਇੱਕੋ ਟਾਈਮ ਤੇ ਉਪਦੇਸ਼ ਦੇਣ ਦੀ ਬਜਾਏ ਜੀ। ਆਪਾਂ ਇੱਕ ਵਿਚਾਰਧਾਰਾ ਵਾਲੇ ਲੋਕ ਕਿਤੇ ਵੀ ਕੋਈ 10 ਇਕੱਠੇ ਹੋ ਗਏ, ਕੋਈ 10 ਲੱਖ ਇਕੱਠੇ ਹੋ ਗਏ, ਕੋਈ 10 ਕਰੋੜ ਇਕੱਠੇ ਹੋ ਗਏ, ਜਦੋਂ ਮਨੁੱਖ ਇੱਕ ਵਿਚਾਰ ਵਾਲੇ ਇੱਕ ਥਾਂ ਇਕੱਠੇ ਹੋ ਜਾਂਦੇ ਉਹਨਾਂ ਦਾ ਇੱਕ ਪੰਥ ਬਣ ਜਾਂਦਾ। ਪੰਥ ਦੀ ਜ਼ਰੂਰਤ ਹੈ ਬਹੁਤ ਜ਼ਿਆਦਾ ਧਰਮ ਨੂੰ। ਜੀ। ਨਹੀਂ ਤਾਂ ਧਰਮ ਬਚਦਾ ਨਹੀਂ। ਜਿਵੇਂ ਮੰਨ ਲਓ ਧਰਮ ਆਪਾਂ ਕਹਿੰਦੇ ਆ ਵੀ ਧਰਮ ਇੱਕੋ ਹੀ ਹੈ। ਧਰਮ ਦਾ ਜੇ ਮੂਲ ਸਰੂਪ ਲੱਭਣਾ ਹੋਵੇ ਤਾਂ ਇਹੋ ਹੀ ਆ, ਦਇਆ ਕਪਾਹ ਸੰਤੋਖ ਸੂਤ ਜਤ ਕੰਡੀ ਸਤ ਵਟ। ਇਹ ਦਇਆ ਸੰਤੋਖ ਜਤ ਸਤ ਪ੍ਰੇਮ ਨਿਮਰਤਾ ਹਲੇਮੀ ਇਹ ਜਿਹੜੇ ਸ਼ੁਭ ਗੁਣ ਆ ਇਹੀ ਧਰਮ ਆ। ਜੀ। ਪਰ ਇਹ ਸਟੈਂਡ ਕਿੱਥੇ ਕਰਨਗੇ? ਆ ਹਵਾ 'ਚੋਂ ਤਾਂ ਦਇਆ ਲੱਭਣੀ ਨਹੀਂ, ਹਵਾ 'ਚੋਂ ਤਾਂ ਸੰਤੋਖ ਲੱਭਣਾ ਨਹੀਂ। ਬਿਲਕੁਲ। ਜਿਵੇਂ ਮੰਨ ਲਓ ਆਪਣੀ ਆਹ ਮੋਬਾਈਲ ਦੀਆਂ ਐਪ ਆ, ਕਿੰਨੀਆਂ ਐਪਸ ਹੁੰਦੀਆਂ ਪਾਈਆਂ ਹੁੰਦੀਆਂ। ਜੀ। ਹੁਣ ਜਿਹੜੀਆਂ ਐਪਲ ਵਾਲੀਆਂ ਐਪਲ 'ਚ ਚੱਲਦੀਆਂ, ਜਿਹੜੀਆਂ ਐਂਡਰੋਇਡ ਵਾਲੀਆਂ ਐਂਡਰੋਇਡ 'ਚ ਚੱਲਦੀਆਂ। ਇੱਧਰਲੀ ਐਪ ਇਹਦੇ ਕਿਸੇ ਕੰਮ ਨਹੀਂ, ਇੱਧਰਲੀ ਇਹਦੇ ਕਿਸੇ ਕੰਮ। ਬਿਲਕੁਲ। ਜਿਹੜਾ ਕੰਪਿਊਟਰ ਦੀ ਵਿੰਡੋ ਆ, ਵਿੰਡੋ ਉਹ ਕੰਪਿਊਟਰ 'ਚ ਇੰਸਟਾਲ ਹੋਣੀ, ਜੀ, ਉਹ ਕਿਤੇ ਹੋਰ ਇੰਸਟਾਲ ਨਹੀਂ ਹੋ ਸਕਦੀ। ਜਿਹੜਾ ਧਰਮ ਹੁੰਦਾ ਉਹਨੇ ਬੰਦੇ 'ਤੇ ਹੀ ਇੰਸਟਾਲ ਹੋਣਾ ਹੁੰਦਾ। ਬੰਦੇ ਹੀ ਜਦੋਂ ਧਰਮ ਜਿਨ੍ਹਾਂ 'ਤੇ ਇੱਕੋ ਜਿਹੀ ਚੀਜ਼ ਇੰਸਟਾਲ ਹੋਈ ਆ, ਜਿਨ੍ਹਾਂ ਨੇ ਇੱਕੋ ਜਿਹੇ ਅਸੂਲ ਧਾਰਨ ਕੀਤੇ ਨੇ, ਉਹ ਸਾਰੇ ਜਦੋਂ ਇਕੱਠੇ ਹੋ ਜਾਣ ਉਹ ਪੰਥ ਬਣ ਜਾਂਦਾ। ਉਹ ਪੰਥ ਬਣ ਜਾਂਦਾ। ਪਰ ਇਹ ਇੰਨਾ ਸੌਖਾ ਕੰਮ ਨਹੀਂ ਹੈਗਾ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਲੋਕ ਨਾਮ ਜਪਦੇ ਸੀ ਕਿ ਨਹੀਂ? ਜੀ, ਜਪਦੇ ਸੀ। ਬਿਲਕੁਲ। ਗੁਰੂ ਸਾਹਿਬ ਤੋਂ ਪਹਿਲਾਂ ਵੀ ਲੋਕ ਕਿਰਤ ਕਰਦੇ ਹੋਣਗੇ। ਬਿਲਕੁਲ। ਗੁਰੂ ਸਾਹਿਬ ਤੋਂ ਪਹਿਲਾਂ ਵੀ ਲੋਕ ਵੰਡ ਕੇ ਛਕਦੇ ਸਨ। ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਬਾਣੀ 'ਚ ਵਾਕ ਲਿਖੇ ਹੋਏ ਨੇ ਕਿ ਦੁਨੀਆ ਦੇ ਵਿੱਚ ਤਾਂ ਜਿਹੜਾ ਨਾਮ ਹੈ ਸਦਾ ਹੀ ਰਿਹਾ। ਚਾਰੇ ਯੁੱਗ ਚਾਰੇ ਨਾਮ ਉੱਤਮ ਹੋਈ। ਨਾਮ ਦੀ ਤਾਂ ਚਰਚਾ ਸਦਾ ਹੀ ਰਹੀ ਆ। ਪਰ ਗੱਲ ਇਹ ਆ ਕਿ ਜਿਵੇਂ ਹਵਾ 'ਚ ਸਾਰੇ ਇਨਵਾਇਰਮੈਂਟ 'ਚ ਪਾਣੀ ਆ ਜੀ, ਪਰ ਇਸ ਪਾਣੀ ਨੂੰ ਤੁਸੀਂ ਪੀ ਨਹੀਂ ਸਕਦੇ, ਪਿਆ ਨਹੀਂ ਸਕਦੇ। ਆਹ ਹਵਾ 'ਚ ਪਾਣੀ ਆ, ਐਂ ਫੜ ਕੇ ਮੈਂ ਨਹੀਂ ਪੀ ਸਕਦਾ, ਤੁਸੀਂ ਨਹੀਂ ਪੀ ਸਕਦੇ। ਆਹ ਬੋਤਲ 'ਚ ਪਾਣੀ ਆ, ਇਹ ਪੀਤਾ ਜਾ ਸਕਦਾ। ਬਿਲਕੁਲ। ਜਿਹੜਾ ਧਰਮ ਆ ਉਹ ਜੇ ਮਨੁੱਖਾਂ ਦੇ ਹਿਰਦੇ 'ਚ ਹੋਏਗਾ ਤਾਂ ਉਹ ਕਾਰਗਰ ਹੈ, ਨਹੀਂ ਤਾਂ ਉਹ ਹਵਾ 'ਚ ਹੀ ਆ। ਪੰਥ ਦੀ ਲੋੜ ਇਸ ਲਈ ਹੁੰਦੀ ਆ, ਮਜ਼ਹਬ ਦੀ ਮਤ ਦੀ ਲੋੜ ਇਸ ਲਈ ਹੁੰਦੀ ਹੈ ਕਿ ਧਰਮ ਦੇ ਨਿਯਮਾਂ ਨੂੰ ਲਾਗੂ ਕਰਨ ਲਈ, ਸੰਭਾਲ ਕੇ ਰੱਖਣ ਲਈ ਜੀ ਜਿਉਂਦੇ ਜਾਗਦੇ ਮਨੁੱਖਾਂ ਦੀ ਲੋੜ ਹੁੰਦੀ। ਸੁੱਖਾਂ ਦੀ ਮਣੀ ਨਾਮ ਆ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਸੁੱਖਾਂ ਦੀ ਮਣੀ ਆ ਜੀ। ਪਰ ਇਹ ਜਿਹੜੀ ਮਣੀ ਆ ਇਹਨੂੰ ਤੁਸੀਂ ਝੋਲੇ 'ਚ ਨਹੀਂ ਪਾ ਕੇ ਲਿਜਾ ਸਕਦੇ, ਪੀਪੇ 'ਚ ਨਹੀਂ ਪਾ ਕੇ ਰੱਖ ਸਕਦੇ, ਅਲਮਾਰੀ 'ਚ ਨਹੀਂ ਰੱਖ ਸਕਦੇ, ਲੋਕਰ 'ਚ ਨਹੀਂ ਰੱਖ ਸਕਦੇ ਜੀ। ਇਹਨੇ ਕਿੱਥੇ ਅਜੇ ਪੈਣਾ? ਇਹਨੂੰ ਸੰਭਾਲ ਕੇ ਲਿਜਾਣ ਵਾਲਾ ਬਰਤਨ ਭਾਂਡਾ ਕੀ? ਉਹ ਤੁਹਾਡਾ ਮਨ ਆ। ਬਿਲਕੁਲ। ਭਗਤ ਜਨਾਂ ਕਹਿ ਮਨ ਵਿਸਰਾਮ। ਬਿਲਕੁਲ। ਉਹਨੂੰ ਮਨ 'ਚ ਹੀ ਪਾ ਕੇ ਲਿਜਾਓਗੇ ਨਾ। ਮਤਲਬ ਇਹ ਵੀ ਜਦੋਂ ਪਾਠ ਹੋ ਰਿਹਾ ਤੁਹਾਡਾ ਮਨ ਹੋਣਾ ਚਾਹੀਦਾ ਉੱਥੇ। ਨਾਮ ਰੱਬ ਦਾ ਮਣੀ ਆ, ਸੁੱਖਾਂ ਦੀ ਮਣੀ ਹੈ, ਪਰ ਇਹਦੇ ਰੱਖਣ ਦੀ ਜਗ੍ਹਾ ਮਨ ਆ। ਜੇ ਤੁਹਾਡਾ ਮਨ ਹੀ ਕਿਤੇ ਹੋਰ ਪਹੁੰਚਿਆ ਫਿਰਦਾ ਤੇ ਪਾਠ ਜਿੰਨੇ ਮਰਜ਼ੀ ਹੋਈ ਜਾਣ। ਮਨ ਵਾਸਤੇ ਲਿਖਿਆ ਗਿਆ ਮਨ ਹਾਜ਼ਰ ਹੋਣਾ ਜ਼ਰੂਰੀ। ਮੁੱਖ ਦੀ ਗੱਲ ਇਹ ਕਿ ਜਿਹੜਾ ਧਰਮ ਹੈ ਉਹ ਕਿਸੇ ਮਨ ਹਿਰਦੇ 'ਚ ਹੀ ਕਿਸੇ ਸਰੀਰ 'ਤੇ ਇੰਸਟਾਲ ਹੋਣਾ, ਲਾਗੂ ਹੋਣਾ, ਉਹਨੇ ਇੰਪਲੀਮੈਂਟ ਹੋਣਾ। ਫਿਰ ਉਸ ਜਿਨ੍ਹਾਂ ਨੇ ਉਹਨੂੰ ਆਪਣੇ ਮਨ 'ਤੇ ਇੰਸਟਾਲ ਕਰ ਲਿਆ, ਉਹਨਾਂ ਵਿਚਾਰਾਂ ਨੂੰ, ਉਹਨਾਂ ਗੱਲਾਂ ਨੂੰ, ਉਹਨਾਂ ਅਸੂਲਾਂ ਨੂੰ, ਉਸ ਰਹਿਤ ਬਹਿਤ ਨੂੰ ਜਿਨ੍ਹਾਂ ਨੇ ਮੰਨ ਲਿਆ, ਉਹ ਸਾਰੇ ਮਨੁੱਖ ਜਦੋਂ ਇੱਕ ਥਾਂ ਇਕੱਠੇ ਹੁੰਦੇ ਨੇ ਤਾਂ ਉਹ ਇੱਕ ਪੰਥ ਬਣਦਾ, ਇੱਕ ਮਜ਼ਹਬ ਬਣਦਾ। ਇਹ ਵੇਖਣ ਨੂੰ ਭਾਵੇਂ ਛੋਟੀ ਗੱਲ ਲੱਗੇ ਪਰ ਅਸਲ ਵਿੱਚ ਇਹ ਉਹ ਮਕਸਦ ਆ ਜਿਹਦੇ ਲਈ ਗੁਰੂ ਨਾਨਕ ਸਾਹਿਬ ਸੰਸਾਰ 'ਤੇ ਆਏ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਬਿਲਕੁਲ। ਜਿਹੜਾ ਪੰਥ ਚਲਾਇਆ ਉਹ ਚਲਾਉਣਾ ਵੀ ਉਹ ਕੋਈ ਸੌਖਾ ਕੰਮ ਨਹੀਂ ਹੁੰਦਾ। ਕੋਈ ਵੀ ਸੌਖਾ ਕੰਮ ਨਹੀਂ ਹੁੰਦਾ ਜੀ। ਗੁਰੂ ਸਾਹਿਬਾਨ ਨੇ ਧਰਮੀ ਮਨੁੱਖ, ਨਾਮ ਜਪਣ ਵਾਲੇ ਗੁਰਮੁਖ ਖੋਜਤ ਭਏ ਉਹਦਾ ਸੀ, ਉਹ ਸਾਰੇ ਗੁਰਮੁਖ ਇੱਕ ਥਾਂ ਇਕੱਠੇ ਕਰ ਲਏ। ਉਹਨਾਂ ਨੂੰ ਇੱਕ ਸੂਤ 'ਚ ਪਰੋ ਦਿੱਤਾ ਜੀ। ਮਰਿਆਦਾ ਬਣ ਗਈ, ਅਸੂਲ ਬਣ ਗਏ। ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਚਾਰਾ, ਤੇ ਉਹ ਪੰਥ ਸਾਜਿਆ ਗਿਆ। ਇਹੀ ਪੰਥ ਅੱਗੇ ਚੱਲ, ਇਸ ਪੰਥ ਨੂੰ ਪਹਿਲਾ ਨਾਮ ਮਿਲਿਆ ਗੁਰ ਸੰਗਤ ਦਾ।
ਇੱਕ ਚੀਜ਼ ਨੋਟ ਕਰਿਓ ਹੋਰ, ਗੁਰੂ ਨਾਨਕ ਸਾਹਿਬ ਜਦੋਂ ਜੋਗੀਆਂ ਨੂੰ ਮਿਲੇ, ਉਹਨਾਂ ਪੁੱਛਿਆ ਬਾਬਾ ਤੁਹਾਡੇ ਕੋਲ ਕਿਹੜੀ ਸ਼ਕਤੀ ਹੈ, ਕੌਣ ਸਖਤ ਤੋਹੇ ਇੱਥੇ ਲਿਆਈ, ਹੈ ਨਾ। ਫਿਰ ਉਹਨਾਂ ਪੁੱਛਿਆ ਤੋਹੇ ਜਗ ਨੂੰ ਕਿਆ ਕਰਾਮਾਤ ਦਿਖਲਾਈ, ਕੁਛ ਦਿਖਾਲੇ ਆ ਸਾਨੂੰ ਤੂੰ ਕਿਉਂ ਢਿੱਲ ਵੇਹੀ ਲਾਈ। ਬਾਬਾ ਆਖੇ ਨਾਥ ਜੀ ਅਸਾਂ ਵੇਖੇ ਜੋਗੀ ਵਸਤ ਨਾ ਖਾਈ। ਉਹ ਫਿਰ ਗੁਰੂ ਜੀ ਨੇ ਜਵਾਬ ਦਿੱਤਾ ਵੀ ਮੇਰੀ ਕਰਾਮਾਤ ਵੇਖਣੀ ਆ ਤੇ ਆਹ ਦੇਖੋ, ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹਰਾਈ। ਗੁਰ ਸੰਗਤ ਬਾਣੀ, ਬਿਲਕੁਲ। ਇਹ ਜਿਹੜਾ ਗੁਰ ਸੰਗਤ ਆ, ਇਸ ਸ਼ਬਦ ਨੂੰ ਦੇਖੋ ਹੋਰ ਕਿੱਥੇ ਲਿਖਿਆ ਮਿਲਦਾ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ। ਗੁਰ ਸੰਗਤ ਨੂੰ ਮਹਾਰਾਜ ਨੇ ਆਪਣੀ ਕਰਾਮਾਤ ਕਿਹਾ, ਮੇਰੀ ਕਰਾਮਾਤ ਸੰਗਤ ਹੈ। ਦੂਜਾ ਬਾਣੀ, ਬਾਣੀ ਬਾਰੇ ਪ੍ਰਮਾਣ ਆਉਂਦਾ, ਬਾਣੀ ਗੁਰੂ ਹੈ। ਬਾਣੀ ਅੱਗੇ ਚੱਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ 'ਚ ਵਿਰਾਜਮਾਨ ਹੋ ਗਈ, ਉਹਦੇ ਰੂਪ 'ਚ। ਤੇ ਜਿਹੜੇ ਸੰਗਤ ਆ, ਗੁਰ ਸੰਗਤ ਆ, ਇਹ ਅੱਗੇ ਚੱਲ ਕੇ ਗੁਰ ਸੰਗਤ ਕੀਨੀ ਖਾਲਸਾ, ਇਹੀ ਗੁਰ ਸੰਗਤ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹਰਾਈ। ਪੀਰ ਮੁਰੀਦਾਂ ਪਿਰਹੜੀ ਸੰਗਤ ਗੁਰਬਾਣੀ। ਇੱਕ ਹੋਰ ਪੰਕਤੀ ਹੈਗੀ ਜੀ, ਗੁਰੂ ਘਰ ਵਿੱਚ ਸ਼ੁਰੂ ਤੋਂ ਹੀ ਸੰਗਤ ਤੇ ਬਾਣੀ ਦੋ ਨੂੰ ਬਹੁਤ ਮਾਨਤਾ ਦਿੱਤੀ। ਬਾਣੀ ਜਿਹੜਾ ਵਾ ਸਾਡਾ ਸਿਧਾਂਤਕ ਰੂਪ ਆ ਜੀ, ਸੰਗਤ ਉਸੇ ਦਾ ਹੀ ਪ੍ਰੈਕਟੀਕਲ ਰੂਪ ਆ। ਇਹਨੂੰ ਜੋਤ, ਇਹਨੂੰ ਜੁਗਤ, ਅੰਗਰੇਜ਼ੀ 'ਚ ਕਹਿ ਲਓ ਇੱਕ ਥਿਊਰੀ ਇੱਕ ਪ੍ਰੈਕਟੀਕਲ, ਤੇ ਦੋਵਾਂ ਨੂੰ ਜੋੜ ਕੇ ਇੱਕ ਗਿਣਨਾ। ਭਾਈ ਗੁਰਦਾਸ ਨੇ ਜਿੱਥੇ ਲਿਖਿਆ ਕਿ ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ, ਉਹ ਤੀਜੀ ਵੀ ਲਿਖ ਸਕਦੇ ਸੀ, ਉਹਨਾਂ ਤੀਜੀ ਨਹੀਂ ਲਿਖਿਆ, ਦੂਜੀ ਲਿਖਿਆ। ਬਿਲਕੁਲ। ਉਹ ਸੰਗਤ ਔਰ ਬਾਣੀ ਨੂੰ 1 ਯੂਨਿਟ ਗਿਣਦੇ, 2 ਨਹੀਂ ਗਿਣਦੇ, ਕਹਿੰਦੇ ਇੱਕ ਗਿਣੋ। ਗੁਰੂ ਨਾਨਕ ਸਾਹਿਬ ਨੇ ਜੋਗੀਆਂ ਨੂੰ ਕਿਹਾ ਵੀ ਮੇਰੀ ਕਰਾਮਾਤ ਬਾਣੀ ਔਰ ਸੰਗਤ ਆ, ਔਰ ਇਹ ਲਗਾ ਅੱਜ ਵੀ ਵਰਤ ਰਹੀ ਹੈ। ਬਿਲਕੁਲ। ਅਗਰ ਇਹਨੂੰ ਅੱਜ ਦੀ ਭਾਸ਼ਾ 'ਚ ਬਾਣੀ ਸੰਗਤ ਨਹੀਂ ਕਹਿੰਦੇ, ਅੱਜ ਆਪਾਂ ਕਹਿੰਦੇ ਆ ਗ੍ਰੰਥ ਔਰ ਪੰਥ। ਜੇ ਗੁਰੂ ਗ੍ਰੰਥ ਸਾਹਿਬ ਜੀ ਵੱਲ ਕੋਈ ਵਹਿੰਦਾ ਤੇ ਪੰਥ ਡਾਂਗਾ ਚੱਕ ਲੈਂਦਾ। ਬਿਲਕੁਲ। ਤੇ ਜੇ ਪੰਥ ਨੂੰ ਕੋਈ ਖਤਮ ਕਰ ਦੇਵੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਪੰਥ ਫੇਰ ਤਿਆਰ ਹੋ ਜਾਂਦਾ। ਬਿਲਕੁਲ। ਮੁੱਕਦੀ ਗੱਲ ਇਹ ਹੈ ਕਿ ਗੁਰੂ ਸਾਹਿਬ ਨੇ ਜੋਤ ਤੇ ਜੁਗਤ, ਥਿਊਰੀ ਤੇ ਪ੍ਰੈਕਟੀਕਲ, ਆਤਮਾ ਤੇ ਸਰੀਰ ਦੋਵੇਂ ਇੱਥੇ ਮੌਜੂਦ ਕੀਤੇ। ਬੰਦਾ ਜਦੋਂ ਕੋਈ ਕਿਸੇ ਨੂੰ ਮਾਰ ਦਿੰਦਾ, ਉਹ ਕੀ ਕਰਦਾ, ਉਹਨੂੰ ਕੋਈ ਗੋਲੀ ਮਾਰੇ, ਕੋਈ ਕਤਲ ਕਰ ਦੇਵੇ, ਉਹਦਾ ਸਿਰ ਜਿਹੜਾ ਕੱਟ ਦੇਵੇ, ਫਾਂਸੀ ਲਾ ਦੇਵੇ, ਕੁਛ ਵੀ ਕਰੇ, ਵਾਪਰਦਾ ਤਾਂ ਇਹੀ ਹੈ ਨਾ ਕਿ ਉਹਦੀ ਆਤਮਾ ਸਰੀਰ ਤੋਂ ਵੱਖ ਹੋ ਗਈ ਜੀ, ਜਿਹੜੀ ਵਿੱਚ ਬੋਲਦੀ ਸੀ ਉਹ ਨਿਕਲ ਗਈ। ਇਹੀ ਹੁੰਦਾ ਕਿਸੇ ਨੂੰ ਮਾਰਨਾ ਜੀ। ਪੰਥ ਨੂੰ, ਸਿੱਖੀ ਨੂੰ ਕੋਈ ਮਾਰ ਸਕਦਾ? ਗੁਰੂ ਸਾਹਿਬ ਨੇ ਕਿਹਾ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਸਾਨੂੰ ਤੇ ਜਿਉਂਦੇ ਜੀ ਮਰਨਾ ਆ ਗਿਆ। ਬਿਲਕੁਲ। ਆਹ ਗ੍ਰੰਥ ਹੈ, ਆਹ ਪੰਥ ਹੈ। ਪੰਥ ਨੂੰ ਮਾਰੋਗੇ ਤਾਂ ਗ੍ਰੰਥ ਨੇ ਬਚਾ ਲੈਣਾ, ਗ੍ਰੰਥ ਤੇ ਹਮਲਾ ਕਰੋਗੇ ਤੇ ਪੰਥ ਖੜਾ, ਕਿਸੇ ਬੰਨੇ ਰਾਹ ਨਹੀਂ ਹੈਗਾ। ਬੰਦਾ 2 ਤਰੀਕਿਆਂ ਨਾਲ ਹੀ ਚੱਲਦਾ। ਦੁਨੀਆ ਦੇ ਆਪਾਂ ਸਾਰੇ ਕਹਿੰਦੇ ਸੁਧਾਰ ਹੋ ਜੇ, ਸਾਰੇ ਆਂਦੇ ਦੁਨੀਆ ਦਾ ਸੁਧਾਰ ਹੋ ਜੇ। ਸੁਧਾਰ ਕਿਹੜੀ ਚੀਜ਼ ਦਾ ਚਾਹੁੰਦੇ ਆ ਜੀ? ਦੁਨੀਆ ਦੇ ਕੰਮ ਸਹੀ ਹੋ ਜਾਣ। ਗੱਲਾਂ ਤਾਂ ਸਾਰੇ ਸਹੀ ਕਰਦੇ ਨੇ, ਗੱਲਾਂ ਤਾਂ ਸਭ ਥਾਵਾਂ ਤੇ ਸਹੀ ਹੁੰਦੀਆਂ, ਮੱਤ ਤਾਂ ਸਾਰਿਆਂ ਕੋਲ ਹੈਗੀ ਆ। ਬਾਬਾ ਜੀ ਕਹਿੰਦੇ ਜਹ ਕਰਨੀ ਤਾਂ ਪੂਰੀ ਮੱਤ। ਮੱਤ ਦੇ ਨੰਬਰ ਨਹੀਂ ਨਾ ਪੂਰੇ ਲੱਗਣੇ। ਮੱਤ ਜਿਹੜੀ ਹੈ ਉਹ 100% ਸਹੀ ਹੋਵੇ, ਕਰਨੀ ਸਹੀ, ਤੇ ਕੰਮ ਇੱਕ ਵੀ ਸਹੀ ਨਾ ਹੋਵੇ ਤੇ ਮੱਤ ਨੂੰ ਕੀ ਕਰੀਏ? ਬਾਬਾ ਜੀ ਕਹਿੰਦੇ ਜੇ ਕਰਨੀ ਹੋਵੇ ਤਾਂ ਮੱਤ ਨੂੰ ਕੰਪਲੀਟ ਮੰਨਾਂਗੇ। ਜਹ ਕਰਨੀ ਤਾਂ ਪੂਰੀ ਮੱਤ, ਕਰਨੀ ਬਾਝੋਂ ਘਟੇ ਘਟ। ਕਰਨੀ ਤੋਂ ਬਿਨਾਂ ਤੇ ਮੱਤ ਦਾ ਫਾਇਦਾ ਹੀ ਕੋਈ ਨਹੀਂ। ਮੱਤ ਸਾਰੀ ਦੁਨੀਆ ਚੁੱਕੀ ਫਿਰਦੀ ਜੀ, ਉਹਨੂੰ ਇੰਪਲੀਮੈਂਟ ਕੌਣ ਕਰੇ? ਗੁਰੂ ਨਾਨਕ ਮਹਾਰਾਜ ਨੇ ਉਹਨੂੰ ਇੰਪਲੀਮੈਂਟ ਕਰਵਾਇਆ। ਇੰਪਲੀਮੈਂਟ ਕਰਨਾ, ਲਾਗੂ ਕਰਨ ਲਈ ਉਹਦੇ ਲਈ ਪੰਥ ਚਾਹੀਦਾ ਹੁੰਦਾ। ਦੁਨੀਆ ਤੇ ਬੰਦਾ ਕਰਮ ਸਹੀ ਕਰੇ, ਇਹਦੇ ਲਈ 2 ਹੀ ਚੀਜ਼ਾਂ ਕਾਰਗਰ ਹੁੰਦੀਆਂ। ਇੱਕ ਤਾਂ ਉਹਦਾ ਆਪਣਾ ਮਨ ਕਹੇ ਜੀ ਵੀ ਸਿੱਧੇ ਕੰਮ ਕਰ, ਉਹਨੂੰ ਮੋਟੀਵੇਸ਼ਨ ਮਿਲੇ, ਗਿਆਨ ਮਿਲੇ। ਦੂਸਰਾ, ਜੇ ਗਿਆਨ ਨਾਲ ਉਹ ਸਿੱਧੇ ਰਾਹ ਨਹੀਂ ਚੱਲਦਾ ਤਾਂ ਕੋਈ ਉਹਦੇ ਤੋਂ ਜ਼ਿਆਦਾ ਬਲਸ਼ਾਲੀ ਹੋਵੇ, ਬਲਵਾਨ ਹੋਵੇ, ਜਿਹੜਾ ਉਹਨੂੰ ਮਜਬੂਰ ਕਰ ਦੇਵੇ ਕਿ ਉਹਨੂੰ ਸਹੀ ਚੱਲਣਾ ਹੀ ਪਵੇ। ਦੁਨੀਆ ਦੇ ਉੱਤੇ ਅਸੀਂ ਚਾਹੁੰਦੇ ਸੁਧਾਰ ਹੋਵੇ। ਸੁਧਾਰ ਦਾ ਮਤਲਬ ਹੈ ਵੀ ਕੰਮ ਚੰਗੇ ਹੋਣ। ਕੰਮ ਚੰਗੇ ਬੰਦਾ 2 ਤਰੀਕਿਆਂ ਨਾਲ ਹੀ ਕਰਦਾ, ਜਾਂ ਆਪਦੀ ਮਰਜ਼ੀ ਨਾਲ ਜਾਂ ਕਿਸੇ ਤਕੜੇ ਦੀ ਮਰਜ਼ੀ ਨਾਲ। ਆਪਦੀ ਮਰਜ਼ੀ ਨਾਲ ਕੋਈ ਸਹੀ ਚੱਲੇ, ਉਹਦੇ ਲਈ ਉਹਨੂੰ ਮੋਟੀਵੇਸ਼ਨ ਚਾਹੀਦਾ, ਗਿਆਨ ਚਾਹੀਦਾ, ਵਿਦਿਆ ਚਾਹੀਦੀ, ਪੜ੍ਹਾਈ ਚਾਹੀਦੀ, ਸੋਝੀ ਚਾਹੀਦੀ, ਕੋਈ ਉਹਨੂੰ ਦੱਸੇ। ਤੇ ਜੋ ਸੁਣ ਸਮਝ ਕੇ ਸਹੀ ਨਹੀਂ ਚੱਲ ਸਕਦਾ, ਉਹਦੇ ਉੱਤੇ ਕੋਈ ਬਲਸ਼ਾਲੀ, ਕੋਈ ਤਕੜੀ ਧਿਰ ਹੋਣੀ ਚਾਹੀਦੀ ਜਿਹੜੀ ਉਹਨੂੰ ਬਾਏ ਫੋਰਸ ਸਿੱਧੇ ਰਪੱਕ ਸਿੱਧਾ ਕਰਕੇ ਰੱਖੇ ਜੀ। ਮਹਾਰਾਜ ਨੇ ਦੋਨਾਂ ਗੱਲਾਂ ਤੇ 100 ਸਾਲ ਲਾਇਆ। 100 ਸਾਲ ਦੇ ਕਰੀਬ ਲੱਗ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਹੋਏ। ਬਿਲਕੁਲ। ਵੀ ਜਿਹੜੇ ਤਾਂ ਸੁਣ ਸਮਝ ਕੇ ਸਿੱਧੇ ਰਾਹ ਪੈਣ ਵਾਲੇ ਹੈਗੇ ਨੇ, ਸੁਣੋ ਸਮਝੋ ਪੜ੍ਹੋ ਤੇ ਚੱਲ ਪੋ। ਤੇ ਜਿਹੜੇ ਸੁਣ ਸਮਝ ਕੇ ਨਹੀਂ ਚੱਲਣ ਵਾਲੇ, ਉਹਨਾਂ ਨੂੰ ਬਲਪੂਰਵਕ ਹੀ ਤੁਸੀਂ ਰੋਕ ਸਕਦੇ ਆ।
ਉਹਦੇ ਲਈ ਮਹਾਰਾਜ ਨੇ 100 ਸਾਲ ਫਿਰ ਹੋਰ ਲਾਇਆ। ਹੂੰ 6ਵੇਂ 7ਵੇਂ 8ਵੇਂ 9ਵੇਂ 10ਵੇਂ ਗੁਰੂ ਦੇ ਸਮੇਂ ਤੱਕ ਵੀ ਮੈਨੂੰ ਲੱਗਦਾ ਵੀ ਉਹਨਾਂ ਨੇ ਪੰਥ ਦੀ ਤਿਆਰੀ ਕੀਤੀ। ਜੀ ਇੱਕ ਹਾਂਜੀ ਜੀ 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 ਇੱਕ ਜਿਵੇਂ ਇੱਕ ਤੁਸੀਂ ਵੇਖਿਆ ਹੋਣਾ, ਉਹ ਇੱਕ ਫਿਲਮ ਹੁੰਦੀ ਸੀ, ਨਿੱਕੇ ਹੁੰਦਿਆਂ ਵੇਖੀ ਸੀ। ਹੂੰ ਉਹ ਰੇਲ ਗੱਡੀ ਨੂੰ ਅੱਗ ਜੀ ਲੱਗੀ ਹੁੰਦੀ ਆ, ਉਹਨੂੰ ਰੋਕਣਾ ਹੁੰਦਾ ਦ ਬਰਨਿੰਗ ਟ੍ਰੇਨ। ਹਾਂ ਬਰਨਿੰਗ ਟ੍ਰੇਨ। ਜੀ ਉਹ ਸਾਰੀ ਫਿਲਮ ਇਸੇ 'ਚ ਹੀ ਹੁੰਦੀ ਆ ਵੀ ਬੰਦੇ ਮਰ ਜਾਣਗੇ, ਸਵਾਰੀਆਂ ਮਰ ਜਾਣਗੀਆਂ, ਅਤੇ ਇਹਨਾਂ ਨੂੰ ਬਚਾ ਲਓ ਹੂੰ ਅਤੇ ਬਲਦੀ ਟ੍ਰੇਨ ਨੂੰ ਰੋਕੋ। ਬਿਲਕੁਲ। ਹੁਣ ਰੋਕਣ ਦੀਆਂ ਦੋ ਹੀ ਕੋਸ਼ਿਸ਼ਾਂ ਸੀ। ਹੂੰ ਪਹਿਲੀ ਤਾਂ ਸਾਰੀ ਕੋਸ਼ਿਸ਼ ਇਹੀ ਕਰੀ ਗਏ ਵੀ ਇਹਨੂੰ ਅੰਦਰੋਂ ਲਾਓ, ਰੋਕ ਦਿਓ ਕੋਈ ਬ੍ਰੇਕ ਲਾ ਕੇ। ਬੜਾ ਜ਼ੋਰ ਲਾਇਆ, ਬੜੀਆਂ ਕੋਸ਼ਿਸ਼ਾਂ ਕੀਤੀਆਂ। ਹੂੰ ਅੰਦਰ ਜਾ ਕੇ ਵੇਖ ਲਿਆ ਵੀ ਪੂਰਾ ਵੇਖਿਆ ਵੀ ਨਹੀਂ, ਇਹਦੀਆਂ ਬ੍ਰੇਕਾਂ ਫੇਲ ਹੈ, ਇਹ ਨਹੀਂ ਰੁਕਦੀ। ਹੂੰ ਫਿਰ ਕਹਿੰਦੇ ਜਿਹੜੀ ਅੰਦਰੋਂ ਨਹੀਂ ਰੁਕਦੀ ਇਹਨੂੰ ਬਾਹਰੋਂ ਰੋਕੋ। ਹੂੰ ਫਿਰ ਉਹ ਕੋਈ ਮਿੱਟੀ ਵਾਲਾ ਰੇਤ ਵਾਲਾ ਟਰੈਕ ਜਿਹਾ ਬਣਾ ਕੇ ਅਤੇ ਉਹਨੂੰ ਉਹਦੇ ਵਿੱਚ ਮਾਰ ਕੇ ਜ਼ਬਰਦਸਤੀ ਰੋਕਿਆ ਜਾਂਦਾ। ਬਿਲਕੁਲ। ਹਰ ਬੰਦਾ ਬਰਨਿੰਗ ਟ੍ਰੇਨ, ਹੂੰ ਹਰ ਬੰਦਾ ਬਰਨਿੰਗ ਟ੍ਰੇਨ। ਹੂੰ ਜੇ ਤਾਂ ਇੱਦਾਂ ਹੀ ਰੁਕ ਗਿਆ, ਚੋਰ ਕੀ ਹਾਮਾ ਭਰੇ ਨਾ ਕੋਈ ਸੁਣਿਆ, ਹੂੰ ਅਤੇ ਚੋਰੀ ਕਰਨ ਤੋਂ ਰੁਕ ਗਿਆ, ਹੂੰ ਉਹ ਤਾਂ ਸਮਝ ਲਓ ਉਹਨੇ ਅੰਦਰੋਂ ਬ੍ਰੇਕ ਲੱਗ ਗਈ, ਮਾੜੇ ਕੰਮ ਤੋਂ ਰੁਕ ਗਿਆ, ਹੂੰ ਅੰਦਰੋਂ ਰੁਕ ਗਿਆ। ਅਤੇ ਜੇ ਅੰਦਰੋਂ ਨਹੀਂ ਰੁਕਿਆ, ਉਹਨੂੰ ਡਾਂਗ ਲੈ ਕੇ ਅੱਗੇ ਖੜਨਾ ਪਵੇ ਵੀ ਚੋਰ ਚੋਰੀ ਕਰਨ ਆਇਆ, ਪਤਾ ਲੱਗਾ ਵੀ ਚੌਕੀਦਾਰ ਖੜਾ, ਅਤੇ ਫਿਰ ਉਹ ਮੁੜ ਗਿਆ, ਹੂੰ ਫਿਰ ਉਹ ਡਾਂਗ ਨਾ ਰੁਕਿਆ ਨਾ। ਬਿਲਕੁਲ। ਇਹ ਬਾਹਰੋਂ ਰੋਕਣ ਵਾਲਾ ਤਰੀਕਾ ਹੋ ਗਿਆ। ਜੀ ਅੰਦਰਲਾ ਤਰੀਕਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਬਾਹਰਲਾ ਤਰੀਕਾ ਗੁਰੂ ਪੰਥ ਦਾ। ਹੂੰ ਫਿਰ ਅੱਗੇ ਪੰਥ ਦੀਆਂ ਆਪਣੀਆਂ ਇੱਕ ਕਹਿ ਲਓ ਕਿ ਕੰਮ ਕਰਨ ਦਾ ਤਰੀਕਾ ਹੁੰਦਾ। ਅੱਜ ਦੇ ਯੁੱਗ ਵਿੱਚ ਹਰ ਬੰਦਾ ਆਪਣੇ ਆਪ ਨੂੰ ਇੰਨਾ ਕੁ ਫਰੀ ਕਰਨਾ ਚਾਹੁੰਦਾ ਵੀ ਮੈਂ ਕਿਸੇ ਨੂੰ ਜਵਾਬਦੇਹ ਨਾ ਹੋਵਾਂ, ਬਿਲਕੁਲ। ਮੇਰੀ ਲਾਈਫ ਆ, ਮੈਂ ਜੋ ਮਰਜ਼ੀ ਕਰਾਂ। ਜੀ ਹਰ ਬੰਦਾ ਇਹ ਚਾਹੁੰਦਾ, ਹੂੰ ਵੱਜਣਾ ਨਹੀਂ ਚਾਹੁੰਦਾ ਕੋਈ ਵੀ। ਬਿਲਕੁਲ। ਜਦ ਕਿ ਧਰਮ ਜਿਹੜਾ ਬੰਦੇ ਨੂੰ ਕਹਿੰਦਾ ਵੀ ਤੂੰ ਕਿਸੇ ਨਾ ਕਿਸੇ ਨੂੰ ਜਵਾਬਦੇਹ ਹੋਣਾ ਚਾਹੀਦਾ। ਹੂੰ ਹੁਣ ਆਪਾਂ ਕਿਹਨੂੰ ਜਵਾਬਦੇਹ ਹੋਈਏ? ਮੰਨ ਲਓ ਮੈਂ ਆ, ਹੂੰ ਮੈਂ ਆਪਣੀ ਮਰਜ਼ੀ ਕਰ ਲਈ, ਆਜ਼ਾਦ ਹਾਂ, ਜੀ ਜੋ ਮਰਜ਼ੀ ਕਰ ਲਵਾਂ। ਹੂੰ ਕਾਨੂੰਨ ਬਣ ਗਏ ਦੁਨੀਆ ਦੇ ਵਿੱਚ, ਬੰਦੇ ਨੂੰ ਦੱਸਿਆ ਜਾਂਦਾ ਵੀ ਤੇਰਾ ਇਹ ਸਰੀਰ ਹੈ, ਤੂੰ ਇਹਦਾ ਜੋ ਮਰਜ਼ੀ ਕਰ, ਹੂੰ ਜੋ ਮਰਜ਼ੀ ਖਾ, ਜੋ ਮਰਜ਼ੀ ਪੀ, ਜੀ ਬਸ ਤੂੰ 18 ਸਾਲ ਤੋਂ ਉੱਪਰ ਹੋਣਾ ਚਾਹੀਦਾ। ਹੂੰ ਬੜੇ ਸਾਰੇ ਉਹਨੂੰ ਦੱਸ ਦਿੱਤੇ ਗਏ। ਜਿਹੜੀਆਂ ਗੱਲਾਂ ਉਹਦੇ ਵਿਚਾਰੇ ਦੇ ਆਪ ਦੇ ਵੱਧ ਵਿਰੋਧ ਵੀ ਜਾਂਦੀਆਂ ਹੋਣ, ਹੂੰ ਉਹਦੇ ਸਰੀਰ ਦਾ ਨੁਕਸਾਨ ਹੋਵੇ, ਉਹਦੇ ਮਨ ਦਾ ਨੁਕਸਾਨ ਹੋਵੇ, ਇਸ ਗੱਲ ਦਾ ਕਿਸੇ ਨੂੰ ਕੋਈ ਮਤਲਬ ਨਹੀਂ ਹੈ। ਹੂੰ ਦੁਨੀਆ ਭਰ ਦੀ ਨਿਯਮਾਵਲੀ, ਕਾਨੂੰਨ, ਸਰਕਾਰਾਂ ਸਭ ਉਹ ਉਸ ਹਿਸਾਬ ਨਾਲ ਕੰਮ ਕਰਦੇ ਨੇ ਜੀ ਕਿ ਬੰਦਾ ਇੱਕ ਜਿਹਨੂੰ ਅੰਗਰੇਜ਼ੀ 'ਚ ਕਹਿ ਲਓ ਵੀ ਜਸਟ ਕੰਜ਼ਿਊਮਰ ਅਤੇ ਉਹ ਉਪਭੋਗਤਾ ਬਣ ਕੇ ਰਹਿ ਜਾਂਦਾ ਕਈ ਵਾਰੀ। ਬਿਲਕੁਲ। ਧਰਮ ਜਿਹੜਾ ਹੈ ਜਾਂ ਗੁਰੂ ਸਾਹਿਬ ਨੇ, ਉਹ ਬੰਦੇ ਦਾ ਬਹੁਤ ਦੂਰ ਤੱਕ ਸੋਚਦੇ ਨੇ, ਜੀ ਬਲਕਿ ਉਹਦੇ ਨਾਲ ਖੜਦੇ ਨੇ, ਹੂੰ ਉਹਦੇ ਭਰਾ ਬਣ ਕੇ। ਹੂੰ ਉਹਨੂੰ ਆਂਦੇ ਨਹੀਂ, ਤੇਰਾ ਜਨਮ ਬੜਾ ਕੀਮਤੀ ਆ, ਹੂੰ ਸਰਵਰ ਪੰਖੀ ਹੇਕੜੋ ਫਾਈ ਵਾਲ 50। ਹੂੰ ਤੇਰੀ ਜ਼ਿੰਦਗੀ ਦਾ ਲਾਹਾ ਲੈਣ ਲੁੱਟਣ ਵਾਲੇ ਤੇ ਤੈਨੂੰ ਬਰਬਾਦ ਕਰਨ ਵਾਲੇ ਤਾਂ 50 ਨੇ। ਹੂੰ ਤੇਰਾ ਮਿੱਤਰ ਕੌਣ ਹੈ? ਇਹਦੇ ਲਈ ਤੂੰ ਤਗੜਾ ਹੋ ਤੇ ਸਮਝ। ਹੂੰ ਗੁਰੂ ਸਾਹਿਬ ਸਮਝਣ ਵਾਲੇ ਪਾਸੇ ਬੰਦੇ ਨੂੰ ਲਿਆਉਂਦੇ। ਹੂੰ ਦੋ ਚੀਜ਼ਾਂ ਨੇ ਜੀ, ਸਾਡਾ ਇੱਕ ਮਨ ਸਮਝਾਵਨ ਹੈ, ਇੱਕ ਮਨ ਪਰਚਾਵਨ। ਹੂੰ ਮਨ ਤਾਂ ਵਿਚਾਰਾ ਆਪਦੇ ਹਿਸਾਬ ਨਾਲ ਉਹ ਫੁਰਨੇ ਕੱਢੀ ਆਉਂਦਾ, ਉਹਨੂੰ ਤਾਂ ਜੋ ਚੰਗਾ ਲੱਗਦਾ ਉਹਨੇ ਤਾਂ ਖਿਆਲ ਦੇਈ ਜਾਣੇ। ਬਿਲਕੁਲ। ਪਰ ਜਿਹੜਾ ਮਨ ਆ, ਉਹਨੇ ਤਾਂ ਆਪਦਾ ਕੰਮ ਕੀਤਾ, ਉਹ ਤਾਂ ਜੋ ਉਹਨੂੰ ਆਉਂਦਾ ਉਹਨੇ ਉਹੀ ਕਰਨਾ। ਹੂੰ ਜਿਹੜੀ ਬੁੱਧੀ ਹੈ ਸਾਡੀ, ਮੱਤ ਆ, ਜੇ ਉਹ ਨਾਲ ਰਲ ਗਈ, ਆਪਾਂ ਅਰਦਾਸ 'ਚ ਰੋਜ਼ ਪੜ੍ਹਦੇ ਹਾਂ, ਮਨ ਨੀਵਾਂ ਮੱਤ ਉੱਚੀ। ਮਨ ਦੇ ਫੁਰਨੇ ਤਾਂ ਆਉਣਗੇ, ਉਹ ਤਾਂ ਨੇਚਰਲ ਆ, ਕੁਦਰਤੀ, ਉਹਨੇ ਆਉਣੇ ਆਉਣਾ। ਚੰਗੇ ਮਾੜੇ ਤੁਰੇ ਆਉਣੇ, ਜੋ ਸਾਡੇ ਮਨ ਦੇ ਸੰਸਕਾਰ ਨੇ, ਸਾਡੇ ਪਿਛਲੇ ਕਰਮ ਨੇ। ਜੀ ਬੁੱਧੀ ਦੀ, ਮੱਤ ਦੀ ਡਿਊਟੀ ਆ ਇਹ ਕਿ ਉਹ ਚੰਗਿਆਂ ਅਤੇ ਮਾੜਿਆਂ ਨੂੰ ਡਿਫਰੈਂਸ਼ੀਏਟ ਕਰੇ, ਵੱਖਰੇ ਵੱਖਰੇ ਕਰੇ ਵੀ ਆਹ ਕਰਨੇ ਆ ਅਤੇ ਆਹ ਨਹੀਂ ਕਰਨੇ। ਅਤੇ ਗਾਂ ਜੇ ਮੱਤ ਵੀ ਉਹੋ ਜਿਹੀ ਹੋ ਜੇ, ਉਹਨੇ ਮਨ ਦੇ ਕਿਸੇ ਵੀ ਖਿਆਲ ਨੂੰ ਰੋਕਣਾ ਹੀ ਨਹੀਂ। ਭਰੀਐ ਮੱਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਪਰਮਾਤਮਾ ਦੇ ਨਾਮ ਨਾਲ ਉਹ ਮੱਤ ਨਿਰਮਲ ਪਵਿੱਤਰ ਹੁੰਦੀ, ਉਹ ਮਨ ਨੂੰ ਮਾੜਾ ਮੋਟਾ ਰੋਕ ਲੈਂਦੀ ਹੈ ਅਤੇ ਮਨ ਰੁਕ ਜਾਂਦਾ। ਨਹੀਂ ਤਾਂ ਮਨ ਆਪਦੀ ਆਈ ਤੇ ਆਇਆ ਹੋਵੇ ਤੇ ਮੱਤ ਨੂੰ ਵੀ ਕਈ ਵਾਰੀ ਮਗਰ ਲਾ ਲੈਂਦਾ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਪੇੜ। ਇਹ ਉਲਟੀ ਖੇਡ ਹੋ ਜਾਂਦੀ ਹੈ, ਭੇਡ ਨੂੰ ਤਾਂ ਲੇਲਾ ਚੁੰਘਦਾ ਹੈ, ਪਰ ਜਦੋਂ ਮੱਤ ਮਨ ਦੇ ਮਗਰ ਲੱਗ ਗਈ ਤੇ ਕਬੀਰ ਸਾਹਿਬ ਕਹਿੰਦੇ ਉਲਟੀ ਖੇਡ ਹੈ। ਗੱਲ ਇਹ ਹੈ ਕਿ ਪੈਮਾਨਾ ਕੀ ਹੈ, ਬੰਦਾ ਜਵਾਬਦੇਹ ਕਿਹਨੂੰ ਆ? ਬੰਦਾ ਜਿਹਨੂੰ ਜਵਾਬਦੇਹ ਹੈ, ਉਹ ਮਹਾਰਾਜ ਨੇ ਆ ਕੇ ਸਾਨੂੰ ਉਹ ਦਾਤ ਦਿੱਤੀ ਹੈ, ਉਹਨੂੰ ਪੰਥ ਕਹਿੰਦੇ ਆ। ਜੀ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਬਿਲਕੁਲ। ਵੀ ਮੰਨ ਲਓ ਮੈਂ ਆਪਣੇ ਸਮਾਜ ਨੂੰ, ਸੰਸਾਰ ਨੂੰ ਮੈਂ ਜਵਾਬਦੇਹ ਹਾਂ। ਜਿਹੜਾ ਉਹ ਸਮਾਜ ਆ, ਉਹ ਕਿਹਨੂੰ ਜਵਾਬਦੇਹ ਆ? ਇਹ ਜਿਹੜਾ ਮਹਾਰਾਜ ਨੇ 5 ਪਿਆਰਿਆਂ ਵਾਲਾ ਸਿਧਾਂਤ ਸਾਨੂੰ ਦਿੱਤਾ,
ਤੁਸੀਂ ਜਿਹਨੂੰ ਕਹਿ ਲਓ ਵੀ ਆਪਣੇ ਆਪ ਨੂੰ ਆਪੇ, ਅੱਜ ਕੱਲ੍ਹ ਤਾਂ ਜਿਵੇਂ ਹੁਣ AI ਦਾ ਯੁੱਗ ਆ ਗਿਆ, ਜੀ ਕਿੰਨੀਆਂ ਡਿਵਾਈਸਾਂ ਨੇ ਇੱਦਾਂ ਦੀਆਂ ਜਿਹੜੀਆਂ ਆਪਣੀ ਰਿਪੇਅਰ ਆਪੇ ਕਰਦੀਆਂ। ਬਿਲਕੁਲ। ਕੰਪਿਊਟਰ ਵੀ ਆਪਣੇ ਆਪ ਨੂੰ ਰਿਪੇਅਰ ਕਰ ਲੈਂਦਾ ਕਿ ਨਹੀਂ? ਬਿਲਕੁਲ ਸੈਲਫ ਲਰਨਿੰਗ ਹੋ ਗਈ ਹੁਣ ਤਾਂ ਹਾਂਜੀ AI ਦੇ ਵਿੱਚ ਜੀ। ਹਾਂ, ਤੁਸੀਂ ਐ ਸਮਝ ਲਓ ਵੀ ਕਿਸੇ ਤੇ ਕੋਈ ਕੁੰਡਾ ਨਹੀਂ ਹੈ ਬਿਲਕੁਲ। ਸੰਸਾਰ 'ਚ, ਤਾਂ ਜਿਹਦੀ ਲਾਠੀ ਉਹਦੀ ਮੱਝ, ਉਹ ਕੰਮ ਚੱਲਦਾ। ਬੰਦੇ ਨੂੰ ਜਵਾਬਦੇਹ ਬਣਾਇਆ ਗੁਰੂ ਸਾਹਿਬ ਨੇ। ਜੀ। ਕਿਹਦੇ ਪ੍ਰਤੀ ਬਣਾਇਆ? ਹੂੰ ਸੰਗਤ ਪ੍ਰਤੀ, ਪੰਥ ਪ੍ਰਤੀ। ਔਰ ਇਹੀ ਇੱਕ ਚੀਜ਼ ਹੈ ਜਿਹੜੀ ਖੂਬਸੂਰਤੀ ਹੈ। ਹੂੰ ਨਹੀਂ ਤਾਂ ਕਿਤੇ ਵੀ ਕੁਛ ਨਹੀਂ ਹੈ। ਜੀ। ਕਿਤੇ ਵੀ ਕੁਛ ਵੀ ਬੰਦਾ ਕਰ ਸਕਦਾ। ਹੂੰ ਆਪਣੇ ਹਿਸਾਬ ਨਾਲ ਬੰਦਾ ਅੱਖਰ ਵੀ ਬਦਲ ਲਏਗਾ, ਕੁਛ ਵੀ ਕਰ ਲਵੇਗਾ। ਹੂੰ ਗੁਰੂ ਸਾਹਿਬਾਨ ਨੇ ਬੰਦੇ ਨੂੰ ਧਰਮ ਦੀ ਕਹਿ ਲਓ ਕਿ ਸਭ ਤੋਂ ਸਹੀ ਸੁਚੱਜੀ ਵਰਤੋਂ ਸਿਖਾਈ। ਹੂੰ ਧਰਮ ਉਹਨਾਂ ਅਸੂਲਾਂ ਦਾ ਹੀ ਨਾਮ ਆ, ਹੂੰ ਪਰ ਉਹ ਅਸੂਲ ਹਵਾ 'ਚ ਸਟੈਂਡ ਨਹੀਂ ਕਰਦੇ, ਉਹ ਬੰਦਿਆਂ 'ਚ ਇੰਸਟਾਲ ਹੋਣੇ ਆ, ਧਾਰਨ ਹੋਣੇ ਆ। ਜੀ। ਧਾਰਨ ਹੋਣ ਕਰਕੇ ਹੀ ਉਹ ਧਰਮ ਆ। ਬਿਲਕੁਲ। ਪਰ ਉਸ ਧਰਮ, ਜਿਵੇਂ ਪਾਣੀ ਦੀ ਸੰਭਾਲ ਲਈ ਭਾਂਡਾ ਚਾਹੀਦਾ, ਹੂੰ ਹਵਾ 'ਚ ਪਾਣੀ ਆ, ਨਹੀਂ ਪੀ ਸਕਦੇ ਨਾ ਪਿਆ ਸਕਦੇ। ਇਹ ਤਾਂ ਜੀ। ਮਤਲਬ ਉਹਦੇ ਛੋਟੇ ਛੋਟੇ ਠੰਡੇ ਮੋਲੀਕਿਊਲਸ ਠੰਡੇ ਹੁੰਦੇ ਹਾਂ, ਆ। ਉਹ ਮੋਲੀਕੂਲ ਹੁੰਦੇ ਨੇ ਪਾਣੀ ਦੇ, ਜੀ। ਠੰਡੇ ਪਾਣੀ ਦੇ ਗਲਾਸ ਦੇ ਬਾਹਰ ਜੰਮ ਜਾਂਦੇ। ਹੂੰ ਉਹ ਹਵਾ ਵਾਲਾ ਪਾਣੀ ਕਿਸੇ ਭਾਂਡੇ 'ਚ ਪੈ ਜੇ ਫਿਰ ਤਾਂ ਉਹ ਵੀ ਵਰਤਿਆ ਜਾ ਸਕਦਾ। ਉਹ ਭਾਂਡਾ ਕੀ ਹੈ? ਉਹ ਪੰਥ ਭਾਂਡਾ ਹੈ, ਜਿਹੜਾ ਬਰਤਨ ਆ ਉਹਨੂੰ ਸੰਭਾਲ ਕੇ ਰੱਖਦਾ। ਸਾਰੀ ਦੁਨੀਆ 'ਚ ਦਇਆ ਲੱਭਣ ਜਾਓ, ਕਿੱਥੇ ਲੱਭਣ ਜਾਓਗੇ? ਦਇਆ ਤਾਂ ਹੋਊਗੀ, ਲੱਭਣੀ ਕਿੱਥੋਂ? ਜੀ। ਸੰਤੋਖ ਵੀ ਹੋਊਗਾ, ਲੱਭਣਾ ਕਿੱਥੋਂ? ਬੰਦਿਆਂ 'ਚ ਹੀ ਲੱਭਣਾ। ਤੇ ਬੰਦਿਆਂ ਦਾ ਸਮੂਹ ਹੀ ਜਿਹੜਾ ਹੁੰਦਾ ਉਹਨੂੰ ਹੀ ਪੰਥ ਕਹਿੰਦੇ ਆ। ਜੀ। ਧਰਮੀ ਮਨੁੱਖਾਂ ਦਾ ਸਮੂਹ ਜਿਹੜਾ ਹੈ ਉਹੀ ਪੰਥ ਹੈ। ਔਰ ਗੁਰੂ ਸਾਹਿਬ ਆਏ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜੀ। ਤੇ ਗੁਰੂ ਨਾਨਕ ਸਾਹਿਬ ਨੂੰ ਜਿਹੜਾ ਬੰਦਾ ਮੰਨਦਾ ਨਾ, ਮੰਨ ਲਓ ਮੈਂ ਕਹਾਂ ਵੀ ਮੈਂ ਗੁਰੂ ਨਾਨਕ ਸਾਹਿਬ ਨੂੰ ਮੰਨਦਾ ਵਾਂ ਜੀ, ਤਾਂ ਮੇਰੇ ਲਈ ਸਭ ਤੋਂ ਜ਼ਿੰਦਗੀ ਦਾ ਪ੍ਰਾਇਓਰਟੀ ਇਸ ਗੱਲ ਦੀ ਹੋਣੀ ਚਾਹੀਦੀ, ਪਹਿਲ ਹੋਣੀ ਚਾਹੀਦੀ ਵੀ ਮੈਂ ਖੰਡੇ ਬਾਟੇ ਦੀ ਪਹੁਲ ਲੈ ਕੇ ਗੁਰੂ ਬਾਬੇ ਨਾਨਕ ਦੇ ਪੰਥ 'ਚ ਆ ਜਾ। ਜੀ। ਆਪਣੇ ਘੋੜੇ ਤਾਂ ਸਾਰੇ ਭਜਾਉਣੇ ਚਾਹੁੰਦੇ ਆ, ਬੰਦਾ ਤਾਂ ਫਰੀ ਹੋਣਾ ਹੀ ਚਾਹੁੰਦਾ। ਪੰਥ 'ਚ ਵੱਜਣਾ ਕੌਣ ਚਾਹੁੰਦਾ? ਜਿਹਨੂੰ ਪੰਥ ਚਲਾਉਣ ਵਾਲੇ ਨਾਲ ਪਿਆਰ ਆ। ਜੀ। ਗੁਰੂ ਸਾਹਿਬ ਨੇ ਨਾਨਕ ਨਿਰਮਲ ਪੰਥ ਚਲਾਇਆ, ਇੱਕ ਪੰਥ ਤੋਰਿਆ। ਪੰਥ ਦਾ ਮਤਲਬ ਹੀ ਹੈ ਯੂਨਾਈਟ ਹੋਣਾ, ਇਕੱਠੇ ਹੋਣਾ। ਜੀ। ਇਕੱਠੇ ਹੋਣ ਦੇ ਕੁਝ ਅਸੂਲ ਨੇ, ਆਪਣਾ ਮਨ ਵੀ ਮਾਰਨਾ ਪੈਂਦਾ, ਬਹੁਤ ਕੁਝ ਹੁੰਦਾ। ਜੀ। ਗੁਰੂ ਸਾਹਿਬਾਨ ਨੇ ਬੰਦੇ ਨੂੰ ਮੁਕੰਮਲ ਸਲਿਊਸ਼ਨ ਦਿੱਤਾ, ਹੱਲ ਦਿੱਤਾ, ਅਸਲੀ ਹੱਲ ਦਿੱਤਾ। ਜੀ। ਸਾਰੀ ਦੁਨੀਆ ਦੇ ਜਿਹੜੇ ਸਿਆਣੇ ਦਾਨੇ ਬੰਦੇ ਨੇ ਸੰਸਾਰ ਦੇ ਸੁਧਾਰ ਦੀ ਕਾਮਨਾ ਕਰਦੇ ਨੇ, ਪਰ ਸੁਧਾਰ ਦਾ ਪੈਮਾਨਾ ਕੀ ਹੈ? ਜ਼ਿੰਮੇਵਾਰ ਕੌਣ ਹੈ? ਜਵਾਬਦੇਹ ਆਪਾਂ ਕਿਹਨੂੰ ਆ? ਬਿਲਕੁਲ। ਉੱਥੇ ਭਾਈ ਸਾਹਿਬ ਜਿੱਦਾਂ ਤੁਸੀਂ ਗੱਲ ਕੀਤੀ ਹੈ ਗੁਰਮੁਖ ਦੀ, ਕਿ ਇੱਕ ਪਰਮਾਤਮਾ ਨੇ ਰਾਹ ਦੱਸਿਆ ਵੀ ਇਸ ਰਾਹ 'ਤੇ ਚੱਲਣਾ ਆ, ਰਾਹ ਪਰਮਾਤਮਾ ਵੱਲ ਮੁੱਖ ਕਰਨ ਵਾਲਾ ਬੰਦਾ ਗੁਰਮੁਖ ਹੁੰਦਾ ਆ। ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਉਸ ਰਾਹ 'ਤੇ ਚੱਲਣਾ ਕਿਉਂ ਆ? ਇੱਕ ਡਰ ਕਰਕੇ ਚੱਲਣਾ, ਉਹ ਨਰਕ ਸਵਰਗ ਜਾਂ ਕੜਾਹਿਆਂ 'ਚ ਬਾਲੇ ਜਾਓਗੇ ਜੇ ਤੁਸੀਂ ਪਰਮਾਤਮਾ ਦੇ ਰਾਹ 'ਤੇ ਨਾ ਚੱਲੇ, ਜਾਂ ਪਰਮਾਤਮਾ ਨਾਲ ਪਿਆਰ ਹੋਣਾ ਚਾਹੀਦਾ, ਰੱਬ ਨੂੰ ਮਤਲਬ ਮਿਲਣਾ ਜਿਹੜਾ ਆ, ਰੱਬ ਦੇ ਰਾਹ 'ਤੇ ਚੱਲਣਾ ਜ਼ਰੂਰੀ ਕਿਉਂ? ਉਸ ਡਰ ਕਰਕੇ ਚੱਲਣਾ ਕਿ ਉਹਦੇ ਨਾਲ ਪ੍ਰੇਮ ਹੋਣਾ ਚਾਹੀਦਾ ਤਾਂ ਚੱਲਣਾ? ਨਹੀਂ, ਡਰ ਤਾਂ ਇੱਦਾਂ ਹੁੰਦਾ ਵੀ ਉਹ ਤਾਂ ਬੰਦੇ ਨੇ ਵਿਸ਼ਵਾਸ ਹੀ ਕਰਨਾ। ਜੀ। ਕਿਸੇ ਨੂੰ ਵਿਸ਼ਵਾਸ ਆ ਜਾਣਾ, ਕਿਸੇ ਨੂੰ ਨਹੀਂ ਵੀ ਆਉਣਾ। ਪਰ ਜਿਹੜੀ ਚੀਜ਼ ਸਾਹਮਣੇ ਆ, ਦਿਸ ਰਹੀ ਆ, ਉਹ ਤੋਂ ਬੰਦਾ ਮੁਨਕਰ ਨਹੀਂ ਹੋ ਸਕਦਾ। ਜੀ। ਨਾਮ ਜਪਣਾ ਉੱਦਾਂ ਦੇ ਡਰ ਕਰਕੇ ਕੋਈ, ਉਹ ਤਾਂ ਮੇਰੇ ਹਿਸਾਬ ਨਾਲ ਮੈਨੂੰ ਨਹੀਂ ਸਹੀ ਲੱਗਦਾ। ਨਾਮ ਤਾਂ ਸਗੋਂ ਇੱਦਾਂ ਜਪਣਾ ਵੀ ਜਿੱਦਾਂ ਆਪਾਂ ਕਹਿ ਦਈਏ ਵੀ ਵੱਡੇ ਨੂੰ ਵੱਡਾ ਕਹਿਣਾ, ਚੰਗੇ ਨੂੰ ਚੰਗਾ ਕਹਿ ਦਿਓ। ਕਬੀਰ ਸਾਹਿਬ ਦਾ ਇੱਕ ਸ਼ਬਦ ਆ ਵੀ ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰੈ ਚੇਤੋ ਚਿਤਕਾਰੀ। ਜਦੋਂ ਚਿੱਤਰ ਵਧੀਆ ਵੇਖਿਆ ਤੇ ਚਿੱਤਰਕਾਰ ਦੀ ਤਾਰੀਫ ਤਾਂ ਹੋ ਹੀ ਜਾਂਦੀ। ਜੀ। ਹਾਂ, ਕੋਈ ਕਮਲਾ ਬੰਦਾ ਹੋ ਸਕਦਾ ਵੀ ਚਿੱਤਰ ਵੇਖ ਕੇ ਚਿੱਤਰ 'ਚ ਮਸਤ ਹੋ ਜੇ ਤੇ ਚਿੱਤਰਕਾਰ ਨੂੰ ਕੁਛ ਵੀ ਨਾ ਆਖੇ। ਜੀ। ਚਿੱਤਰ ਦੀਆਂ ਤਾਰੀਫਾਂ ਕਰੀ ਜਾਵੇ ਤੇ ਚਿੱਤਰਕਾਰ ਦੀ ਕੋਈ ਮਾੜੀ ਮੋਟੀ ਉਹਦੀ ਗੱਲ ਹੀ ਨਾ ਸੁਣੇ, ਉਹਦਾ ਨਾਮ ਨਾ ਲਵੇ। ਜੀ। ਇਹ ਦੁਨੀਆ, ਇਹ ਸੰਸਾਰ, ਇਹ ਸ੍ਰਿਸ਼ਟੀ, ਇਹ ਕੁਦਰਤ, ਇਹਦੇ 'ਚ ਹਰ ਗੱਲ 'ਚ ਵਿਸਮਾਦ ਆ। ਤੁਹਾਡੀ ਆਵਾਜ਼ ਅਲੱਗ ਆ, ਮੇਰੀ ਅਲੱਗ ਆ। ਜੀ। ਇੱਕ ਬੰਦੇ ਦੇ 35 ਅੱਖਰ ਨੇ ਤੇ 35 ਆਵਾਜ਼ਾਂ ਤਾਂ ਇਹੋ ਹੀ ਹੋ ਗਈਆਂ। ਗਾਂ ਸਿਹਾਰੀਆਂ ਬਿਹਾਰੀਆਂ ਲਾ ਕੇ ਕਿੰਨੀਆਂ ਹੋ ਗਈਆਂ, ਸਾਰੀਆਂ ਦੁਨੀਆ ਦੇ ਕਿੰਨੇ ਬੰਦੇ, ਕਿੰਨੀਆਂ ਆਵਾਜ਼ਾਂ। ਪਾਣੀ ਦੀ ਆਵਾਜ਼, ਹਵਾ ਦੀ ਆਵਾਜ਼ ਉਹ ਵੱਖਰੀ, ਮਸ਼ੀਨਾਂ ਗੱਡੀਆਂ ਦੀਆਂ ਆਵਾਜ਼ਾਂ ਵੱਖਰੀਆਂ। ਜੀ। ਹਰ ਪ੍ਰਕਾਰ ਦੀ ਆਵਾਜ਼ ਨੂੰ ਇੱਕ ਨਾਦ ਕਹਿ ਸਕਦੇ ਹਾਂ।
ਤੇ ਸਾਰੀ ਸ੍ਰਿਸ਼ਟੀ 'ਚ ਅਣਗਿਣਤ ਪ੍ਰਕਾਰ ਦੀਆਂ ਸਾਊਂਡ ਵੇਵਜ਼ ਨੇ, ਲੱਖਾਂ ਕਰੋੜਾਂ ਕਿਸਮ ਦੀਆਂ ਆਵਾਜ਼ਾਂ ਨੇ। ਤੁਸੀਂ ਮਹਿਸੂਸ ਕਰਕੇ ਇੱਕੇ ਵਾਰੀ ਕਹਿ ਕੇ ਤੇ ਗੁਰੂ ਨਾਨਕ ਸਾਹਿਬ ਦਾ ਉਹ ਲਿਖਿਆ ਪੜ੍ਹੋ ਵੀ ਵਿਸਮਾਦ ਨਾਦ। ਕਿੰਨੇ ਪ੍ਰਕਾਰ ਦੀ ਵਿਦਿਆ ਹੈ? ਵਿਸਮਾਦ ਵੇਦ। ਕਿੰਨੇ ਜੀ ਨੇ? ਵਿਸਮਾਦ ਜੀ, ਵਿਸਮਾਦ ਭੇਦ। ਉਹਨਾਂ ਦੀਆਂ ਕਿਸਮਾਂ ਕਿੰਨੀਆਂ ਜੀ। ਇਹੋ ਜਿਹੇ ਵੀ ਜਾਨਵਰ ਆ, ਵੇਖਣ ਨੂੰ ਐਂ ਲੱਗਦਾ ਜਿਵੇਂ ਲੱਕੜ ਪਈ ਆ ਤੇ ਹੁੰਦਾ ਉਹ ਕੋਈ ਕੀੜਾ, ਬਿਲਕੁਲ ਪੱਤੇ ਵਰਗਾ ਲੱਗਦਾ, ਪਰ ਪਤਾ ਨਹੀਂ ਹੁੰਦਾ, ਉਹ ਜਿਉਂਦਾ ਜਾਗਦਾ ਜੀ ਹੁੰਦਾ। ਜੀ। ਸਮੁੰਦਰਾਂ ਦੇ ਜੀਵ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਪਾਉਣ। ਇੱਕ ਇੱਕ ਗੱਲ ਵਿਸਮਾਦ ਆ, ਇੱਕ ਇੱਕ ਗੱਲ ਵਿਸਮਾਦ ਆ। ਹੁਣ ਉਹ ਏਡੀ ਵੱਡੀ ਸ੍ਰਿਸ਼ਟੀ ਦਾ ਜਿਹਨੂੰ ਆਨੰਦ ਆ ਗਿਆ, ਉਹ ਇਹਦੇ ਬਣਾਉਣ ਵਾਲੇ ਨੂੰ ਕਿਉਂ ਨਹੀਂ ਸਲਾਹੂਗਾ? ਬਿਲਕੁਲ। ਇਨਸਾਨ ਜਿਹੜਾ ਵਾ ਆਪਦੇ ਸਿਰਜਣਹਾਰੇ ਨੂੰ ਯਾਦ ਕਰੇ। ਇੱਕ ਚੀਜ਼ ਨੋਟ ਕਰਿਓ ਮਾੜੀ ਜੀ, ਆਪਾਂ ਕੋਈ ਪ੍ਰੈਸ ਲਿਆਈਏ, ਕੋਈ ਵਾਸ਼ਿੰਗ ਮਸ਼ੀਨ ਲਿਆਈਏ, ਕੋਈ ਫਰਿੱਜ ਲਿਆਈਏ, ਕੋਈ ਗੱਡੀ ਲੈ ਲਈਏ, ਆਪਾਂ ਮੈਨੂਫੈਕਚਰਰ ਦਾ, ਕੰਪਨੀ ਦਾ ਨੰਬਰ ਸੇਵ ਨਹੀਂ ਕਰਕੇ ਰੱਖਦੇ। ਉਹ ਉੱਤੇ ਲਿਖਿਆ ਹੁੰਦਾ ਜੀ ਵੀ ਜਦੋਂ ਕਿਤੇ ਖਰਾਬ ਹੋਵੇ ਤਾਂ ਕੰਪਨੀ ਨੂੰ ਕਾਲ ਕਰ ਦਿਓ ਤੇ ਦੁਬਾਰਾ ਆ ਕੇ ਠੀਕ ਕਰ ਜਾਣਗੇ। ਬੰਦਾ ਵਿਗੜ ਜੇ ਤੇ ਇਹਦੇ ਵੀ ਤੇ ਬਣਾਉਣ ਵਾਲੇ ਨੂੰ ਪੁੱਛਣਾ ਪਊ ਨਾ। ਬਿਲਕੁਲ। ਬੰਦੇ ਦਾ ਬਣਾਉਣ ਵਾਲਾ ਕੌਣ? ਵਾਹਿਗੁਰੂ ਸਿਰਜਣਹਾਰ ਆ, ਮਨੁੱਖ ਦਾ, ਅਕਾਲ ਪੁਰਖ ਦਾ। ਤੇ ਬੰਦਾ ਵਿਗੜ ਜੇ ਤੇ ਇਹ ਵੀ ਤਾਂ ਹੀ ਠੀਕ ਹੋਊ ਨਾ। ਇਹ ਵੀ ਆਪਦੇ ਸਰਵਰ ਨਾਲ ਜੁੜੇ ਜਾ ਕੇ ਇਹ ਵੀ ਅਪਡੇਟ ਹੋਵੇ। ਪਰਮਾਤਮਾ ਦਾ ਸਿਮਰਨ ਇਸ ਲਈ ਕਰਨਾ ਕਿ ਅਸੀਂ ਆਪਦੀ ਹਉਮੈ ਕਰਕੇ, ਹਉਮੈ ਵੀ ਰੱਬ ਨੇ ਪਾਈ ਹੈ ਸਾਡੇ 'ਚ, ਖੇਡ ਆ ਸਮਝ ਲਓ। ਖੇਡ ਦੇ ਵਿੱਚ ਤਾਂ ਟੀਮਾਂ ਦੋ ਹੋਣ ਤਾਂ ਹੀ ਸਵਾਦ ਆਉਂਦਾ ਜੀ। ਉਹ ਮਾਲਕ ਨੇ ਨਾ ਗੁਰਮੁਖ ਤੇ ਮਨਮੁਖ ਵਾਲੀ ਆਪ ਹੀ ਇਹ ਖੇਡ ਬਣਾਈ ਹੋਈ ਆ। ਆਪੇ ਛਿੰਝ ਪਵਾਏ ਮੱਲਾ ਖਾੜਾ ਰਚਿਆ। ਇਹ ਤਾਂ ਭਲਵਾਨਾਂ ਦਾ ਘੋਲ ਆ। ਬਿਲਕੁਲ। ਤੇ ਇਹਦੇ 'ਚ ਰੱਬ ਨੇ ਗੁਰਮੁਖ ਤੇ ਮਨਮੁਖ ਦਾ ਘੋਲ ਛੇੜਿਆ ਹੋਇਆ। ਗੁਰਮੁਖ ਧਰਤੀ ਸਾਚੇ ਸਾਜੀ, ਵੀ ਧਰਤੀ ਬਣੀ ਇਸੇ ਕੰਮ ਲਈ। ਐਂ ਸਮਝ ਲਓ ਕਿ ਧਰਤੀ ਦਾ ਜਿਵੇਂ ਕਾਰਖਾਨੇ 'ਚ ਕੋਈ ਕੰਬਲਾਂ ਵਾਲੇ ਫੈਕਟਰੀ 'ਚ ਕੰਬਲ ਬਣਦੇ ਆ ਤੇ ਪੇਚਾਂ ਵਾਲੇ ਕਾਰਖਾਨੇ ਪੇਚ ਬਣਦੇ ਆ ਜੀ। ਦੁਨੀਆ ਜਿਹੜੀ ਹੈ ਇਹ ਕਾਹਦੇ ਲਈ ਹੈ? ਕੋਈ ਮੰਨੇ ਨਾ ਮੰਨੇ, ਕਿਸੇ ਨੂੰ ਚੰਗਾ ਲੱਗੇ ਨਾ ਲੱਗੇ, ਪਰ ਅਸੀਂ ਮੰਨਦੇ ਹਾਂ ਇਹ ਧਰਤੀ ਗੁਰਮੁਖ ਬਣਾਉਣ ਵਾਸਤੇ ਹੀ ਆ। ਬੰਦੇ ਨੂੰ ਬੰਦਾ ਬਣਾਉਣ ਵਾਸਤੇ ਬਣੀ ਆ। ਗੁਰਮੁਖ ਧਰਤੀ ਸਾਚੇ ਸਾਜੀ, ਤਿਸ ਮਹਿ ਓਪਤ ਖਪਤ ਸੋ ਬਾਜੀ। ਜੀ। ਬਾਕੀ ਤਾਂ ਬਾਜੀ ਆ, ਖੇਡ ਆ। ਇਹਦਾ ਫਾਈਨਲ ਪ੍ਰੋਡਕਟ ਕਹਿ ਲਓ ਵੀ ਜਿਹੜੀ ਆਊਟਪੁੱਟ ਆ ਉਹ ਗੁਰਮੁਖ ਹੋਣਾ ਹੀ ਆ। ਗੁਰਮੁਖ ਹੋਣ ਲਈ ਕੌਣ ਸਾਨੂੰ ਗੁਰਮੁਖ ਬਣਾਉਂਦਾ? ਗੁਰਮੁਖ ਬਣਨ ਲਈ ਸਾਡੇ ਲਈ ਮਦਦਗਾਰ ਸਾਡਾ ਗੁਰੂ ਆ ਜੀ। ਜੇ ਗੁਰੂ ਦੀ ਬੰਦਾ ਨਹੀਂ ਸੁਣਦਾ ਤਾਂ ਫਿਰ ਠੋਕਰਾਂ ਨੇ, ਠੋਕਰਾਂ ਵੀ ਗੁਰਮੁਖ ਬਣਾਉਣ 'ਚ ਮਦਦ ਕਰਦੀਆਂ। ਧੱਕੇ ਖਾ ਕੇ ਵੀ ਤਾਂ ਬੰਦਾ ਇੱਧਰ ਹੀ ਆਊਗਾ ਨਾ। ਪਰ ਜਿਹੜੇ ਸਾਡੇ ਗੁਰੂ ਨੇ ਸਾਨੂੰ ਬਾਣੀ ਬਖਸ਼ੀ ਆ, ਜਿਹੜਾ ਨਾਮ ਬਖਸ਼ਿਆ ਆ, ਅਸੀਂ ਤਾਂ ਹੁਣ ਉਹਨੂੰ ਵੀ ਬਿਜ਼ਨਸ ਬਣਾ ਲਿਆ। ਕੋਈ ਸਾਡਾ ਕੰਮ ਅੜਦਾ ਆ ਤੇ ਮੇਰੇ ਵਰਗਾ ਜਿਹੜਾ ਹੈ ਉਹ ਕਿਤੇ ਬੈਠਾ ਹੋਵੇ ਪਾਠ ਸੁੱਖ ਲੈਂਦਾ, ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪਾਠ ਜਿਹੜਾ ਅਖੰਡ ਪਾਠ ਸਾਹਿਬ ਸੁੱਖ ਲੈਂਦਾ ਆ। ਆਪ ਬੇਸ਼ੱਕ ਜਾਵੇ ਨਾ ਜਾਵੇ, ਪਰ ਉਹ ਵੀ ਇੱਕ ਬਿਜ਼ਨਸ ਬਣ ਗਿਆ ਨਾਮ ਦਾ ਵੀ। ਨਹੀਂ, ਉਹ ਇੱਕ ਵੱਖਰੀ ਗੱਲ ਆ ਜੀ। ਕੋਈ ਵੀ ਬੰਦਾ ਜਦੋਂ ਆਪਣੇ ਆਪ ਨੂੰ ਮਤਲਬ ਰੱਬ ਦੇ ਨੇੜੇ ਕਰਨਾ ਚਾਹੁੰਦਾ, ਪਰਮਾਤਮਾ ਦੇ ਨੇੜੇ ਹੋਣਾ ਚਾਹੁੰਦਾ, ਤਾਂ ਉਹ ਕੁਝ ਕਿਰਿਆਵਾਂ ਕਰਦਾ, ਜਿਵੇਂ ਪਾਠ ਕਰਦਾ, ਕੀਰਤਨ ਕਰਦਾ, ਕੁਛ ਵੀ ਬੰਦਾ ਕਰਦਾ। ਜਿਵੇਂ ਕਹਿੰਦੇ ਵੀ ਇੱਕ ਨੇ ਕਿਸੇ ਬੀਬੀ ਦਾ ਮੰਨ ਲਓ ਵਿਆਹ ਹੈ, ਉਹਨੇ ਕਲੀਰੇ ਪਾਏ, ਮੁੰਡੇ ਦਾ ਵਿਆਹ ਉਹਨੇ ਸਿਹਰੇ ਲਾਏ ਜੀ। ਇੱਕ ਨੇ ਬਾਜ਼ਾਰੋਂ ਖਰੀਦ ਕੇ ਲਾ ਲਏ। ਦੋਵਾਂ 'ਚ ਫਰਕ ਤਾਂ ਹੋਊਗਾ ਨਾ। ਇੱਕ ਮਨੁੱਖ ਨੂੰ ਮੈਡਲ ਮਿਲਿਆ, ਗੇਮ ਖੇਡ ਕੇ ਉਹਦੇ ਗਲ 'ਚ ਮੈਡਲ ਪਿਆ। ਇੱਕ ਨੇ ਬਾਜ਼ਾਰੋਂ ਖਰੀਦ ਕੇ ਮੈਡਲ ਪਾ ਲਿਆ। ਇਹ ਤਾਂ ਸਭ ਜਗ੍ਹਾ ਹੀ ਹੁੰਦਾ ਵੀ ਧਰਮੀ ਤੇ ਧਰਮੀ ਮਨੁੱਖਾਂ ਦੀ ਨਕਲ ਕਰਨ ਵਾਲੇ ਨਾਲੋਂ ਨਾਲ ਹੀ ਚੱਲਦੇ ਹੁੰਦੇ ਆ। ਇਹ ਤਾਂ ਵੱਖਰਾ ਮਸਲਾ। ਪਰ ਜਿਹੜੀ ਸਮਝਣ ਵਾਲੀ ਗੱਲ ਇਹ ਆ ਸਿਰਫ ਇੰਨੀ ਕੁ ਕਿ ਕੋਈ ਵੀ ਬੰਦਾ ਉਹ ਆਪਣੇ ਲਈ ਧਰਮ ਦੀ ਗੱਲ ਕਰ ਰਿਹਾ ਜਾਂ ਦੂਜਿਆਂ ਲਈ। ਫਿਲਹਾਲ ਤਾਂ ਸਭ ਤੋਂ ਪਹਿਲੀ ਗੱਲ ਤਾਂ ਹੈਗੀ ਕਿ ਬੰਦਾ ਆਪਣੇ ਲਈ ਕਰੇ ਪਹਿਲਾਂ, ਵੀ ਮੈਂ ਕੀ ਸਮਝਾਂ। ਆਪਣੇ ਆਪ ਦਾ ਸਮਝ ਆ ਗਈ। ਕਬੀਰ ਸਾਹਿਬ ਦਾ ਇੱਕ ਵਚਨ ਹੈ ਵੀ ਕਹੇ ਕਬੀਰਾ ਵਜਾਨਿਆ ਜਬ ਜਾਨਿਆ ਤੋ ਮਨ ਮਾਨਿਆ, ਮਨ ਮਾਨੇ ਲੋਗ ਨਾ ਭਤੀਜੈ। ਇੱਕ ਦੇ ਮਨ ਮੰਨੇ ਤੇ ਬਾਕੀ ਸੰਸਾਰ ਉਹਦੇ ਨਾਲ ਸਹਿਮਤ ਨਹੀਂ ਹੁੰਦਾ ਜੀ। ਤੇ ਸੰਸਾਰ ਨੂੰ ਸਹਿਮਤ ਕਰਨਾ ਨਹੀਂ ਕਰਨਾ, ਕਿਵੇਂ ਕਰਨਾ ਕਿਵੇਂ ਨਹੀਂ ਕਰਨਾ, ਉਹ ਤਾਂ ਵੱਖਰਾ ਮਸਲਾ। ਉਹਦੇ ਲਈ ਪੰਥ ਹੁੰਦਾ। ਉਹ ਮਰਿਆਦਾ ਦੇ ਮਸਲੇ ਉਹ ਬਾਹਲੇ ਤਾਂ ਉਹ ਤਾਂ ਪੰਥ ਨੇ ਕਰਨੇ ਹੁੰਦੇ ਜੀ। ਜਿਹੜੀ ਸਿੱਧੀ ਜੀ ਸਮਝਣ ਵਾਲੀ ਗੱਲ ਸਿਰਫ ਇੰਨੀ ਆ, ਗੁਰਬਾਣੀ ਜਿਵੇਂ ਬੰਦੇ ਨੂੰ
ਆਪਣੇ ਆਤਮਿਕ ਵਿਕਾਸ ਵੱਲ, ਉન્નਤੀ ਵੱਲ ਤੋਰਦੀ ਹੈ, ਵਿਕਾਸ ਵੱਲ ਤੋਰਦੀ ਹੈ। ਜਿਹੜਾ ਗੁਰਮਤਿ ਦਾ ਵਿਕਾਸ ਆ ਉਹ ਵਿਕਾਸ ਨਹੀਂ, ਉਹ ਵਿਕਾਸ ਹੀ ਹੁੰਦਾ, ਖੇੜਾ ਹੁੰਦਾ। ਇਹ ਜਿਹੜਾ ਵਿਕਾਸ ਆ ਉਸ ਪਾਸੇ ਨੂੰ ਬੰਦਾ ਜੇ ਤੁਰਦਾ ਤਾਂ ਉਹਦੇ 'ਚ ਉਹਦਾ ਮਦਦਗਾਰ ਉਹਦਾ ਗੁਰੂ ਆ ਜੀ। ਗੁਰਮੁਖ ਪਰਮੇਸ਼ਰ ਦੀ ਡਾਇਰੈਕਸ਼ਨ ਦੇ ਵਿੱਚ ਤੁਰਨਾ। ਵੇਖੋ ਤੁਸੀਂ ਪਹਿਲਾਂ ਮੇਰੇ ਮਨ 'ਚ ਗੱਲ ਆਈ ਸੀ, ਫਿਰ ਨਿਕਲ ਗਈ, ਪਿੱਛੇ ਰਹਿ ਗਈ। ਗੁਰਮੁਖ ਅਤੇ ਮਨਮੁਖ, ਇਹ ਦੋ ਸ਼ਬਦ ਬਹੁਤ ਜ਼ਿਆਦਾ ਵਰਤੇ ਗੁਰਬਾਣੀ ਵਿੱਚ। ਗੁਰਮੁਖ ਅਤੇ ਮਨਮੁਖ ਜੀ। ਇੱਥੇ ਕਿਤੇ ਐਂ ਲਿਖ ਦਿੰਦੇ ਵੀ ਜਾਂ ਚੰਗਾ ਮਾੜਾ ਬੰਦਾ, ਜਾਂ ਸੰਤ ਬੰਦਾ ਜਾਂ ਅਸੰਤ ਬੰਦਾ। ਗੁਰੂ ਸਾਹਿਬ ਨੇ ਚੰਗੇ ਜਾਂ ਮਾੜੇ ਵਾਲੀ ਕੈਟਾਗਰੀ ਨਹੀਂ ਬਣ ਦਿੱਤੀ, ਉਹਦੇ ਤੋਂ ਸਗੋਂ ਰੋਕਿਆ। ਉਹ ਕਹਿੰਦੇ ਵੀ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਪਾਣਾ। ਬਿਲਕੁਲ। ਗੁਰੂ ਸਾਹਿਬ ਨੇ ਗੁਰਮੁਖ ਅਤੇ ਮਨਮੁਖ ਸ਼ਬਦ ਵਰਤੇ। ਇਹਨਾਂ ਦਾ ਮਤਲਬ ਡਾਇਰੈਕਸ਼ਨ ਆ ਜੀ। ਜਿਹੜਾ ਬੰਦਾ ਮਨ ਦੀ ਡਾਇਰੈਕਸ਼ਨ 'ਚ ਚੱਲ ਰਿਹਾ ਉਹ ਮਨਮੁਖ ਹੈ, ਜਿਹੜਾ ਗੁਰੂ ਦੀ ਡਾਇਰੈਕਸ਼ਨ 'ਚ ਚੱਲ ਰਿਹਾ ਗੁਰਮੁਖ ਆ। ਹੁਣ ਚੱਕਰ ਇਹ ਹੈ ਸਿਰਫ ਇੰਨਾ ਹੀ, ਇਹਦੇ ਨਾਲ ਇੱਕ ਤਾਂ ਸਿਰਫ ਦੋ ਕੈਟਾਗਰੀਆਂ ਬਣ ਗਈਆਂ ਜੀ। ਰਾਹ ਦੋਵੇਂ ਇੱਕ ਜਾਣੈ ਸੋਈ ਸਿੱਝ ਸੀ, ਕੁਫਰ ਗੋ ਕੁਫਰਾਣੇ ਪਿਆ ਦਜ ਸੀ। ਰਾਹ ਦੋ ਹੀ ਨੇ, ਲਿਵ ਧਾਤ ਦੋਏ ਰਾਹ ਹੈ। ਜ਼ਿੰਦਗੀ ਦੇ ਤੁਹਾਨੂੰ ਮੈਨੂੰ ਅਣਗਿਣਤ ਰਸਤੇ ਦਿਸ ਰਹੇ ਨੇ, ਅਣਗਿਣਤ ਨਹੀਂ ਹੈਗੇ, ਸਿਰਫ ਦੋ ਨੇ। ਇੱਕ ਹੈਗਾ ਵੀ ਆਪ ਗਣਾਉਣਾ ਹਉਮੈ ਦਾ ਰਸਤਾ, ਇੱਕ ਆਪਾ ਗਵਾਉਣਾ ਨਾਮ ਦਾ ਰਸਤਾ। ਨਾਮ ਦਾ ਭਾਵ ਹੀ ਮੈਨੂੰ ਤਾਂ ਐਂ ਹੀ ਲੱਗਦਾ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਹਸਤੀ ਨੂੰ ਸਮਰਪਿਤ ਹੋ ਜਾਣਾ, ਪਰਮਾਤਮਾ ਦੀ ਵਡਿਆਈ ਨੂੰ ਮੰਨ ਲੈਣਾ, ਆਪਣੀ ਵਡਿਆਈ ਨੂੰ ਭੁੱਲ ਜਾਣਾ, ਮੈਂ ਇਹਨੂੰ ਭੁੱਲ ਜਾਣਾ, ਅਤੇ ਰੱਬ ਦੀ ਰਜ਼ਾ ਨੂੰ ਮੰਨ ਲੈਣਾ ਜੀ। ਹੁਕਮ ਰਜ਼ਾਈ ਚੱਲਣਾ। ਜਿਹਨੂੰ ਇੰਨੀ ਗੱਲ ਸਮਝ ਆ ਗਈ ਉਹਦਾ ਜੀਵਨ ਨਾਮ ਵਾਲਾ ਹੋ ਗਿਆ। ਇਹਦੇ ਉਲਟ ਜਿਹੜਾ ਨਾਮ ਉਹ ਜੀਵਨ ਆ ਉਹ ਹਉਮੈ ਵਾਲਾ। ਇੱਕ ਜੀਵਨ ਮੈਂ ਵਾਲਾ ਅਤੇ ਇੱਕ ਤੂੰ ਵਾਲਾ। ਬਿਲਕੁਲ। ਫਰਕ ਸਿਰਫ ਇੰਨਾ ਵਾ ਵੀ ਇੱਕ ਦੇ ਵਿੱਚ ਬੰਦਾ ਗੁਰੂ ਦੇ ਹੁਕਮ 'ਚ ਆ, ਅੰਗ ਸੰਗ ਆ, ਗੁਰੂ ਉਹਦੇ ਨਾਲ ਆ, ਉਹਦਾ ਮਦਦਗਾਰ ਹੈ। ਦੂਜੇ 'ਚ ਬੰਦਾ ਇਕੱਲਾ ਹੀ ਆ ਅਤੇ ਫਿਰ ਉਹ ਠੋਕਰਾਂ ਖਾਂਦਾ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਜਿਹੜਾ ਦੁੱਖ ਹੁੰਦਾ ਠੋਕਰਾਂ ਉਹ ਹੁੰਦਾ, ਉਹ ਵੀ ਮਦਦਗਾਰ ਆ। ਜਿਵੇਂ ਮੰਨ ਲਓ ਭੇਡਾਂ ਵਾਲੇ ਨੇ ਭਾਈ ਨੇ ਇੱਕ ਕੁੱਤਾ ਰੱਖਿਆ ਹੁੰਦਾ, ਜੇ ਕੋਈ ਭੇਡ ਸੱਜੇ ਖੱਬੇ ਚੱਲ ਜੇ ਤਾਂ ਕੁੱਤਾ ਛੱਡ ਦਿੰਦਾ, ਉਹ ਕੁੱਤਾ ਘੇਰ ਘੂਰ ਕੇ ਭੇਡ ਨੂੰ ਲਿਆ ਕੇ ਫਿਰ ਵਿੱਚ ਲਾਉਂਦਾ। ਬਿਲਕੁਲ। ਇੱਦਾਂ ਸਮਝ ਲਓ ਵੀ ਬੰਦਾ ਕੋਈ ਵੀ ਹੈ ਰੱਬ ਦੀ ਰਜ਼ਾ 'ਚੋਂ ਸੱਜੇ ਖੱਬੇ ਜਾਣ ਨੂੰ ਫਿਰਦਾ, ਤਾਂ ਜਿਹੜਾ ਦੁੱਖ ਹੈ, ਦੁੱਖ ਦਾਰੂ ਉਹਦੀ ਦਵਾਈ ਆ, ਉਹ ਲਿਆਉਂਦਾ ਘੇਰ ਕੇ ਵਾਪਸ ਫਿਰ ਉੱਥੇ। ਦੁੱਖ ਪਾ ਕੇ ਦੁੱਖ ਲੱਗਾ ਬਿਨ ਸੇਵੇ ਐ, ਹੁਕਮ ਮੰਨੇ ਦੁੱਖ ਜਾਏ, ਆਪੇ ਦਾਤਾ ਸੁਖ ਹੈ ਦਾ ਆਪੇ ਦੇ ਸਜਾਏ, ਨਾਨਕ ਇਵੇਂ ਜਾਣੀਏ ਸਭ ਕਿਛ ਤੇ ਸਹਿ ਰਜਾਏ। ਹੁਕਮ ਰਜ਼ਾਈ ਚੱਲਣਾ ਮਹਾਰਾਜ ਨੇ ਪਹਿਲੀ ਪੌੜੀ 'ਚ ਲਿਖਤਾ। ਜਿਹੜੀ ਗੱਲ ਬੰਦੇ ਨੂੰ ਸਾਰੀ ਜ਼ਿੰਦਗੀ ਲਾ ਕੇ ਸਮਝ ਨਹੀਂ ਆਉਣੀ ਜੀ, ਮਹਾਰਾਜ ਨੇ ਪਹਿਲੀ ਪੌੜੀ 'ਚ ਲਿਖ ਦਿੱਤੀ ਹੈ ਵੀ ਤੁਸੀਂ ਜਿੰਨੇ ਮਰਜ਼ੀ ਸਵਾਲ ਲੱਭ ਲਓ, ਜਿੰਨੇ ਮਰਜ਼ੀ ਉਹਦੇ ਆਨਸਰ ਲੱਭ ਲਓ, ਤੁਹਾਡਾ ਆਖਰੀ ਆਨਸਰ ਆ ਹੋਊਗਾ, ਹੁਕਮ ਰਜ਼ਾਈ ਚੱਲਣਾ। ਬਿਲਕੁਲ। ਤੁਸੀਂ ਪਦਾਰਥ ਦੀ ਮਾਦੇ ਦੀ ਜਿੰਨੀ ਮਰਜ਼ੀ ਖੋਜ ਕਰ ਲਓ, ਤੁਹਾਡਾ ਆਖਰੀ ਆਨਸਰ ਇਹੀ ਹੋਊਗਾ, ਹੁਕਮੀ ਹੋਵਨ ਆਕਾਰ। ਆਕਾਰ ਹੀ ਹੈ, ਹੋਰ ਕੀ ਹੈ। ਬਿਲਕੁਲ। ਜਿਵੇਂ ਪਾਣੀ ਆ, ਸਮੁੰਦਰ ਆ ਜੀ, ਪਾਣੀ ਤਾਂ ਓਨਾ ਹੀ ਆ। ਲਹਿਰ ਆ ਗਈ, ਲਹਿਰ ਕਿਹੜੀ ਚੀਜ਼ ਦਾ ਨਾਮ? ਉਹੀ ਪਾਣੀ ਸੀ, ਥੋੜ੍ਹਾ ਜਿਹਾ ਐਂ ਹੋ ਗਿਆ ਉੱਪਰ, ਥੋੜ੍ਹਾ ਜਿਹਾ ਫੇਰ ਥੱਲੇ ਹੋ ਗਿਆ ਜੀ। ਉਹ ਥੱਲੇ ਹੋ ਗਿਆ, ਉਸ ਤੋਂ ਅੱਗੇ ਵਾਲਾ ਪਾਣੀ ਉੱਤੇ ਹੋ ਗਿਆ, ਫਿਰ ਉਹ ਥੱਲੇ ਹੋ ਗਿਆ, ਉਸ ਤੋਂ ਅੱਗੇ ਵਾਲਾ ਹੋ ਗਿਆ। ਪਾਣੀ ਉੱਥੋਂ ਵਾਲਾ ਇੱਥੇ ਤਾਂ ਨਹੀਂ ਆਉਂਦਾ। ਬਿਲਕੁਲ। ਉੱਥੋਂ ਦਾ ਪਾਣੀ ਉੱਥੇ ਨਹੀਂ ਆਉਂਦਾ। ਜਿਵੇਂ ਆਪਾਂ ਚਾਦਰ ਹੀ ਛੰਡਦੇ ਹਾਂ, ਆਪਾਂ ਕੱਪੜਾ ਸੁਕਾਉਂਦੇ ਹਾਂ, ਕੋਈ ਐਂ ਕਰਕੇ ਚਾਦਰ ਨੂੰ ਕੱਪੜੇ ਨੂੰ ਛੰਡਦੇ ਐਂ ਕਰਕੇ ਜੀ, ਤਾਂ ਉਹ ਲਹਿਰਾਂ ਬਣ ਜਾਂਦੀਆਂ। ਹੁਣ ਇੱਥੋਂ ਦਾ ਕੱਪੜਾ ਉੱਥੇ ਨਹੀਂ ਜਾਂਦਾ, ਪਰ ਇੱਕ ਲਹਿਰ ਜਾਂਦੀ ਆ। ਉਹ ਲਹਿਰ ਕਿਹੜੀ ਚੀਜ਼ ਦਾ ਨਾ? ਸਾਇੰਸ ਦਾ, ਵਿਗਿਆਨ ਦਾ, ਉਹ ਜਿੰਨੀ ਖੋਜ ਹੁਣ ਉਹ ਤਾਂ ਦੋ ਹੀ ਚੀਜ਼ਾਂ ਮੰਨਦੇ ਨੇ ਵੀ ਇੱਕ ਮਾਸ, ਇੱਕ ਐਨਰਜੀ। ਬਿਲਕੁਲ। ਤੇ ਦੋਨਾਂ ਬਾਰੇ ਹੈਗਾ ਵੀ ਮਾਸ ਐਂਡ ਐਨਰਜੀ ਕੈਨ ਨਾਈਦਰ ਬੀ ਕ੍ਰੀਏਟਡ ਨੋਰ ਬੀ ਡਿਸਟਰੋਇਡ, ਵੀ ਨਾ ਹੀ ਬਣਦੇ ਨਾ ਹੀ ਖਤਮ ਹੁੰਦੇ। ਜੀ। ਬਣਦਾ ਕੀ ਹੈ ਫਿਰ? ਆਕਾਰ। ਆਕਾਰ ਕਿਉਂ ਬਣਦਾ? ਸ਼ੇਪ ਬਣਦੀ ਹੈ ਨਾ, ਇੱਕ ਆਕਾਰ ਹੀ ਬਣਦਾ। ਜੀ। ਵੇਵ ਆ, ਪਾਰਟੀਕਲ ਆ, ਜੋ ਵੀ ਆ, ਉਹਦੇ ਨਾਲ ਇੱਕ ਸ਼ੇਪ ਬਣ ਗਈ। ਜੀ। ਉਹ ਸ਼ੇਪ ਜਿਹੜੀ ਹੈ ਆਕਾਰ ਉਹਨੂੰ ਕਹਿੰਦੇ ਆਪਾਂ। ਆਕਾਰ ਹੀ ਬਣਿਆ ਤੇ ਆਕਾਰ ਹੀ ਖਤਮ ਹੋ ਗਿਆ, ਹੋਰ ਤਾਂ ਕੁਝ ਵੀ ਨਹੀਂ ਬਣਿਆ। ਨਾ ਕਿਛ ਜਨਮੈ ਨਾ ਕਿਛ ਮਰੈ, ਆਪਨ ਚਲਤ ਆਪ ਹੀ ਕਰੇ। ਜਾਂ ਦੂਜੇ ਦੋ ਕੰਮ ਹੋ ਰਹੇ ਨੇ, ਸੰਯੋਗ ਵਿਯੋਗ। ਸੂਰਜ ਦੇ ਵਿੱਚ ਉਹ ਹਾਈਡਰੋਜਨ ਤੇ ਰਲ ਕੇ ਪਰਮਾਣੂ ਹੀਲੀਅਮ ਬਣ ਜਾਂਦੇ, ਹੀਲੀਅਮ ਵਾਲੇ ਰਲ ਕੇ ਕਾਰਬਨ ਬਣ ਜਾਂਦੇ। ਜੁੜੇ ਰਿਹਾ, ਕੁਛ ਨਾ ਕੁਛ ਜੁੜ ਰਿਹਾ, ਐਨਰਜੀ ਰਿਲੀਜ਼ ਹੋ ਰਹੀ, ਬਣ ਰਿਹਾ, ਜਾਂ ਫਿਰ ਕੋਈ ਨਾ ਕੋਈ ਟੁੱਟ ਰਿਹਾ। ਬਿਲਕੁਲ। ਲੱਕੜ ਸੜ ਜੂ, ਸਵਾਹ ਬਣ ਜੂ। ਹੁਣ ਗੱਲ ਸਮਝਣ ਵਾਲੀ ਇਹ ਆ, ਬਣਿਆ ਕੀ? ਸਿਰਫ ਆਕਾਰ ਬਣਿਆ ਤੇ ਖਤਮ ਹੋ ਗਿਆ। ਆਕਾਰ ਕਿਉਂ ਬਣਿਆ?
ਆਪਾਂ ਕਹਾਂਗੇ ਉਹਦਾ ਆਹ ਰੀਜ਼ਨ ਸੀ, ਉਹਦੇ ਪਿੱਛੇ ਆਹ ਰੀਜ਼ਨ ਸੀ, ਲਾਸਟ ਵਾਲਾ ਰੀਜ਼ਨ ਕੀ ਹੋਊ, ਆਖਰੀ ਕਾਰਨ ਕੀ ਹੋਊ। ਇੱਕ ਵਿਗਿਆਨੀ ਖੋਜ ਕਰਦਾ ਕਰਦਾ ਆਖਰੀ ਕਾਰਨ ਕੀ ਦੱਸੂਗਾ, ਉਹ ਕਹੂਗਾ ਜੀ ਇਹ ਇਦਾਂ ਹੀ ਆ। ਆਖਰੀ ਕਾਰਨ ਤਾਂ ਇਹ ਹੋਊਗਾ ਨਾ ਵੀ ਇਹ ਇਦਾਂ ਹੀ ਆ ਜੀ, ਇਹ ਹੁਕਮ ਆ। ਤੇ ਇਹ ਗੱਲ ਗੁਰੂ ਜੀ ਨੇ ਪਹਿਲਾਂ ਲਿਖੀ ਹੋਈ ਆ, ਹੁਕਮੀ ਹੋਮਨ ਆਕਾਰ। ਬਿਲਕੁਲ। ਸਾਰੀ ਦੁਨੀਆ ਦੀਆਂ ਸਾਰੀਆਂ ਮਾਦੇ ਦੀਆਂ ਮਟੀਰੀਅਲ ਦੀਆਂ ਖੋਜਾਂ, ਕਿ ਵਿਗਿਆਨ ਦੀਆਂ ਹੁਣ ਤੱਕ ਦੀਆਂ ਸਾਰੇ ਸੰਸਾਰ ਦੀਆਂ ਜਿੰਨੀਆਂ ਖੋਜਾਂ ਵਾ, ਗੁਰੂ ਨਾਨਕ ਸਾਹਿਬ ਦੀ ਅੱਧੀ ਲਾਈਨ 'ਚ ਮੈਨੂੰ ਤਾਂ ਲੱਗਦਾ ਕਲਮਬੰਦ ਹੋਈਆਂ ਪਈਆਂ, ਹੁਕਮੀ ਹੋਮਨ ਆਕਾਰ। ਬਿਲਕੁਲ। ਅੱਧੀ ਪੰਕਤੀ 'ਚ ਸਾਰੀ ਦੁਨੀਆ ਦਾ ਵਿਗਿਆਨ, ਤੇ ਜਿਹੜੀ ਬਾਕੀ ਦੀ ਅੱਧੀ ਆ, ਹੁਕਮ ਨਾ ਕਹਿਆ ਜਾਈ, ਇਸ ਹੁਕਮ ਨੂੰ ਕਦੀ ਕੋਈ ਵਿਆਖਿਆ ਨਹੀਂ ਕਰ ਸਕੂਗਾ ਪੂਰੀ ਇਹਦੀ। ਇਹ ਸਮਝ ਲਓ ਵੀ ਉਹ ਲੱਖਾਂ ਕਰੋੜਾਂ ਕਿਤਾਬਾਂ ਜਿਹੜੀਆਂ ਅੱਜ ਦੁਨੀਆ ਨੇ ਲਿਖਣੀਆਂ, ਗੁਰੂ ਸਾਹਿਬ ਜੀ ਦੀ ਇੱਕੋ ਪੰਕਤੀ 'ਚ ਸਮਝ ਲਓ ਵੀ ਭੂਤ ਭਵਿੱਖ ਦਾ ਸਾਰਾ ਹੀ ਕੁਝ ਭਰਿਆ ਪਿਆ। ਗੱਲ ਸਿਰਫ ਸਮਝਣ ਦੀ ਇੰਨੀ ਹੈ ਕਿ ਅਸੀਂ ਇਸ ਜ਼ਿੰਦਗੀ ਦਾ ਦਾਅਵਾ ਕਰਕੇ ਜੀਣਾ ਚਾਹੁੰਦੇ ਹਾਂ। ਕਬੀਰ ਸਾਹਿਬ ਕਹਿੰਦੇ ਆ ਵੀ ਦਾਵਾ ਦਾਜਨ ਹੋਤ ਹੈ, ਦਾਵਾ ਹੀ ਬੰਦੇ ਨੂੰ ਸਾੜਦਾ। ਹਰਵੇ ਹਰਵੇ ਤਿਰ ਗਏ ਡੂਬੇ ਜਿਨ ਸਿਰ ਭਾਰ, ਬੰਦਾ ਭਾਰ ਚੁੱਕਣਾ ਚਾਹੁੰਦਾ। ਗੁਰੂ ਸਾਹਿਬ ਬੰਦੇ ਨੂੰ ਭਾਰ ਤੋਂ ਮੁਕਤ ਕਰਨਾ ਚਾਹੁੰਦੇ ਕਿ ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਰਾਜੀ ਰਹਿ ਕੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ ਲਿਖਿਆ ਆਇਆ। ਜਿੱਦਾਂ ਕਿਤੇ ਮਸ਼ੀਨ ਨਾਲ ਮੋਬਾਈਲ ਨਾਲ ਕੋਈ ਯੂਜ਼ਰ ਗਾਈਡ ਮਿਲਦੀ ਹੁੰਦੀ, ਉਹ 'ਤੇ ਲਿਖਿਆ ਹੁੰਦਾ ਵੀ ਇਹਨੂੰ ਕਿੱਦਾਂ ਕਿੱਦਾਂ ਚਲਾਉਣਾ। ਉੱਦਾਂ ਚਲਾਓਗੇ ਤਾਂ ਠੀਕ ਚੱਲੂ, ਨਹੀਂ ਤਾਂ ਸਿਆਪਾ ਪੈ ਸਕਦਾ। ਬਿਲਕੁਲ। ਹੁਕਮ ਰਜ਼ਾਈ ਚੱਲਣਾ ਬੰਦੇ ਦੇ ਨਾਨਕ ਲਿਖਿਆ ਨਾਲ ਕਹਿ ਲਓ ਕਿ ਅੰਤਹਿਕਰਨ ਦੇ ਵਿੱਚ ਬੰਦੇ ਦੇ ਅੰਦਰ ਹੀ ਲਿਖਿਆ ਪਿਆ ਹੈ ਕਿ ਤੈਨੂੰ ਐਂ ਚੱਲਣਾ ਪੈਣਾ। ਗੁਰ ਮੁਖ ਤੇ ਮਨ ਮੁਖ, ਇਹ ਦੋ ਇੱਕ ਜਿਵੇਂ ਚੱਲਦੇ ਹੋਏ ਸ਼ਬਦ ਨੇ, ਇਹ ਰੁਕੇ ਹੋਏ ਨਹੀਂ। ਜਿਵੇਂ ਰੁਕੀਆਂ ਕਾਰਾਂ ਹੋਣ, ਖਲੋਤੀਆਂ ਕਾਰਾਂ ਹੋਣ, ਤੇ ਉਹਨਾਂ ਦਾ ਮੂੰਹ ਜਿੱਧਰ ਮਰਜ਼ੀ ਹੋਵੇ, ਕੋਈ ਬਾਹਲੀ ਟੈਨਸ਼ਨ ਨਹੀਂ, ਚਿੰਤਾ ਨਹੀਂ, ਜਿੱਧਰ ਮਰਜ਼ੀ ਖੜੀਆਂ ਹੋਣ। ਪਰ ਇੱਕ ਚੱਲਦੀ ਹੋਈ ਗੱਡੀ ਦਾ ਮੂੰਹ ਮਾੜਾ ਮੋਟਾ ਵੀ ਟੇਢਾ ਹੋ ਗਿਆ ਤੇ ਗੱਡੀ ਨੇ ਬਹੁਤ ਦੂਰ ਜਾ ਡਿੱਗਣਾ। ਬਿਲਕੁਲ। ਅਸੀਂ ਜਿਹੜਾ ਜੀਵਨ ਜੀ ਰਹੇ ਹਾਂ, ਇਹ ਖਲੋਤਾ ਹੋਇਆ ਨਹੀਂ ਹੈ, ਇਹ ਚੱਲ ਰਿਹਾ। ਅਸੀਂ ਲਗਾਤਾਰ ਸਾਹ ਲੈ ਰਹੇ ਹਾਂ, ਅਸੀਂ ਲਗਾਤਾਰ ਸੋਚ ਰਹੇ ਹਾਂ, ਅਸੀਂ ਲਗਾਤਾਰ ਫੈਸਲੇ ਲੈ ਰਹੇ ਹਾਂ, ਅਸੀਂ ਲਗਾਤਾਰ ਕਰਮ ਵੀ ਕਰ ਰਹੇ ਹਾਂ ਜੀ। ਸੰਸਕਾਰ ਸਾਡੇ ਅੰਦਰ ਐਕਟਿਵ ਨੇ, ਸੋਚਾਂ ਫੁਰਨੇ ਆ ਰਹੇ ਨੇ, ਇੱਛਾਵਾਂ ਬਣ ਰਹੀਆਂ, ਤੇ ਕੰਮ ਅਸੀਂ ਕਰਤੂਤਾਂ ਕਰ ਹੀ ਰਹੇ ਹਾਂ। ਇਹ ਜਿਹੜੀਆਂ ਚੀਜ਼ਾਂ ਨੇ ਚੱਲ ਰਹੀਆਂ ਨੇ। ਇੱਕ ਚੱਲਦੇ ਪੇਪਰ 'ਚ ਤੁਸੀਂ ਕਿਵੇਂ ਨੰਬਰ ਲਾਓਗੇ ਕਿ ਬੱਚਾ ਫਸਟ ਆ ਕਿ ਫੇਲ ਆ? ਬਿਲਕੁਲ। ਚੱਲਦੇ ਪੇਪਰ 'ਚ ਤੁਸੀਂ ਅੰਦਾਜ਼ਾ ਲਓ, ਤੁਸੀਂ ਚੱਲਦੇ ਪੇਪਰ 'ਚ ਇੱਕ ਬੱਚਾ ਪੇਪਰ ਕਰ ਰਿਹਾ, ਇੱਕ ਨੇ ਅਜੇ ਪੇਪਰ ਸਟਾਰਟ ਕੀਤਾ, ਇੱਕ ਦਾ ਪੇਪਰ 10 ਤੋਂ 12 ਹੋ ਰਿਹਾ, ਦੂਜੇ ਦਾ 12 ਤੋਂ 2 ਹੋਣਾ, ਤੇ ਤੁਸੀਂ 10 ਤੋਂ 12 ਅਜੇ ਤੁਹਾਡੇ 11 ਹੀ ਵਜੇ ਹੋਣੇ, ਤੇ ਤੁਸੀਂ ਕਹਿ ਦਿਓ ਵੀ ਇਹਦੇ ਤਾਂ ਨੰਬਰ ਆ ਗਿਆ, ਫੇਲ ਆ। ਉਹਦਾ ਤਾਂ ਅਜੇ ਟਾਈਮ ਸਟਾਰਟ ਨਹੀਂ ਹੋਇਆ। ਚੱਲਦੇ ਪੇਪਰ 'ਚ ਤੁਸੀਂ ਕਿਸੇ ਨੂੰ ਫਸਟ ਸੈਕਿੰਡ ਨਹੀਂ ਕੱਢ ਸਕਦੇ ਜੀ। ਤੇ ਚੱਲਦੇ ਜੀਵਨ 'ਚ ਤੁਸੀਂ ਚੰਗਾ ਬੰਦਾ ਮਾੜਾ ਬੰਦਾ ਇਹ ਕਿਉਂ ਕੈਟਾਗਰੀਆਂ ਬਣਾਉਂਦੇ ਆ? ਇਹ ਤਾਂ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਪਾਣਾ। ਇਹ ਤਾਂ ਲੇਖਾ ਕਰਤੇ ਪਾਸ ਆ। ਗੁਰੂ ਸਾਹਿਬਾਨ ਨੇ ਬੰਦੇ ਨੂੰ ਉਹਦੇ ਸੋਚਣ ਦੇ ਢੰਗ ਤੋਂ ਜੱਜ ਕੀਤਾ। ਇੱਕ ਬੰਦਾ ਇੱਥੇ ਖੜਾ ਹੈ, ਉਹਦੇ ਸਾਹਮਣੇ ਕੋਈ ਸਿਚੁਏਸ਼ਨ ਆ, ਉਹਨੇ ਫੈਸਲਾ ਲੈਣਾ। ਇੱਕ ਫੈਸਲਾ ਗੁਰੂ ਦੀ ਡਾਇਰੈਕਸ਼ਨ 'ਚ ਹੈ, ਇੱਕ ਮਨ ਦੀ ਡਾਇਰੈਕਸ਼ਨ 'ਚ। ਮੰਨ ਲਓ ਇੱਕ ਬੰਦਾ ਜਾ ਰਿਹਾ, ਦੂਜੇ ਦਾ ਕੋਈ ਸਮਾਨ ਡਿੱਗ ਪਿਆ, ਕੀਮਤੀ ਚੀਜ਼ ਡਿੱਗ ਪਈ ਜੀ, ਉਹਨੂੰ ਵੇਖ ਲਈ। ਵੇਖਣ ਤੋਂ ਬਾਅਦ ਉਹਦੇ ਅੰਦਰੋਂ ਦੋ ਆਵਾਜ਼ਾਂ ਆਈਆਂ। ਮਨ ਵਾਲੇ ਪਾਸਿਓਂ ਆਵਾਜ਼ ਆਈ ਵੀ ਚੀਜ਼ ਚੁੱਕ ਤੇ ਡੰਡੀ ਪੈ, ਰਸਤਾ ਬਦਲੇ, ਲੱਭੀ ਚੀਜ਼ ਕੌਣ ਦਿੰਦਾ, ਤੇਰੀ ਹੈ। ਦੂਸਰੀ ਆਵਾਜ਼ ਗੁਰੂ ਵਾਲੇ ਪਾਸਿਓਂ ਆਈ ਵੀ ਨਹੀਂ, ਅਗਲੇ ਨੇ ਪਤਾ ਨਹੀਂ ਕਿੰਨੇ ਔਖੇ ਖਰਚੇ ਔਖਾ ਹੋ ਕੇ ਲਈ ਹੋਊਗੀ, ਉਹਦੀ ਕੀਮਤੀ ਵਸਤੂ ਉਹਨੂੰ ਮੋੜ ਦੇ। ਤੇ ਤੂੰ ਵੀ ਕਹਿ ਲਓ ਵੀ ਬੰਦਿਆਂ 'ਚ ਆ। ਜੇ ਤਾਂ ਉਹ ਗੁਰੂ ਵੱਲ ਮੁੱਖ ਕਰਕੇ ਫੈਸਲਾ ਲੈਂਦਾ, ਫਿਰ ਉਹ ਗੁਰਮੁਖ ਬਣ ਗਿਆ। ਬਿਲਕੁਲ। ਜੇ ਉਹ ਮਨ ਦੀ ਡਾਇਰੈਕਸ਼ਨ 'ਚ ਫੈਸਲਾ ਲੈ ਰਿਹਾ, ਫਿਰ ਉਹ ਮਨਮੁਖ ਹੋ ਗਿਆ। ਗੁਰਮੁਖ ਤੇ ਮਨਮੁਖ, ਇਹ ਸ਼ਬਦ ਬਾਣੀ 'ਚ ਸਭ ਤੋਂ ਜ਼ਿਆਦਾ ਵਰਤੇ ਆ। ਜਦੋਂ ਅਸੀਂ ਚੰਗੇ ਮਾੜੇ ਬੰਦੇ ਦਾ ਫੈਸਲਾ ਕਰਨ ਨੂੰ ਫਿਰਦੇ ਹਾਂ, ਅਸੀਂ ਉਸ ਬੰਦੇ ਦੀ ਸਾਰੀ ਜ਼ਿੰਦਗੀ ਪਾਉਣ ਦਿੰਦੇ ਹਾਂ। ਸੱਜਣ ਠੱਗ ਨੇ ਸਾਰੀ ਜ਼ਿੰਦਗੀ ਠੱਗ ਹੀ ਰਹਿਣਾ ਸੀ। ਬਿਲਕੁਲ। ਜੇ ਉਹਦਾ ਪਿਛਲਾ ਹੀ ਕੋਈ ਚੇਤੇ ਕਰੀ ਜਾਵੇ। ਗੁਰੂ ਸਾਹਿਬ ਕਿਸੇ ਦਾ ਵੀ ਪਿਛਲਾ ਚੇਤੇ ਨਹੀਂ ਕਰਦੇ। ਉਹ ਕਹਿੰਦੇ ਵੀ ਐਟ ਪ੍ਰੈਜੈਂਟ ਬੰਦਾ ਕਿੱਧਰ ਨੂੰ ਚੱਲਣਾ ਚਾਹੁੰਦਾ, ਉਹਨੂੰ ਫੜ ਲਓ। ਗੁਰਮੁਖ ਖੋਜਤ, ਮੈਂ ਤਾਂ ਉਹ ਬੰਦੇ ਲੱਭਦਾ ਜਿਹੜੇ ਇੱਧਰ ਨੂੰ ਮੂੰਹ ਕਰਕੇ ਤੁਰ ਪਏ, ਪਿੱਛੇ ਜੋ ਮਰਜ਼ੀ ਹੋਵੇ। ਆਗਿਆ ਸਮਝ ਚੱਲੋ ਨੰਦ ਲਾਲਾ ਪਛ। ਅੱਜ ਸਾਡੇ ਪੰਥ 'ਚ ਸਾਰੇ ਕਲੇਸ਼ ਕਿਹੜੀ ਗੱਲ ਦਾ? ਅਸੀਂ ਹਰ ਬੰਦੇ ਦੀ ਪਿਛਲੀ ਜ਼ਿੰਦਗੀ ਪੂਰੀ ਪਾਉਣੀ ਹੁੰਦੀ ਆ ਜੀ। ਬਿਲਕੁਲ। ਅਸੀਂ ਉਹ ਤੋਂ ਅਸੀਂ ਜੱਜ ਬਣ ਕੇ ਫੈਸਲਾ ਦੇਣਾ ਵੀ ਆਹ ਬੰਦਾ ਚੰਗਾ, ਆਹ ਬੰਦਾ ਮਾੜਾ, ਆਹ ਬੰਦਾ ਸਿੱਖ, ਆਹ ਬੰਦਾ ਵਧੀਆ ਸਿੱਖ, ਆਹ ਬੰਦਾ ਨਹੀਂ ਸਿੱਖ। ਜਦ ਕਿ ਗੁਰੂ ਸਾਹਿਬਾਨ ਦਾ ਤਰੀਕਾ ਇਹ ਸੀ, ਕਿਸੇ ਵੀ ਬੰਦੇ ਨੂੰ
ਨਾ ਸਿਰ ਤੇ ਪਾਉਂਦੇ ਆ ਨਾ ਰੱਦ ਕਰਦੇ ਆ। ਹੂੰ ਉਹ ਹਰ ਬੰਦੇ ਨੂੰ ਉਹਦੇ ਵਰਤਮਾਨ ਨੂੰ ਵਹਿੰਦੇ ਨੇ ਵੀ ਉਹ ਕਿੱਧਰ ਨੂੰ ਚੱਲਣਾ ਚਾਹੁੰਦਾ। ਜੀ। ਜੇ ਉਹ ਗੁਰੂ ਦੀ ਪਰਮੇਸ਼ਰ ਦੀ ਡਾਇਰੈਕਸ਼ਨ 'ਚ ਚੱਲਣਾ ਚਾਹੁੰਦਾ ਤੇ ਉਹਦਾ ਸਵਾਗਤ ਆ, ਹੂੰ ਤੇ ਜੇ ਉਹ ਮਾੜੇ ਪਾਸੇ ਚੱਲਣਾ ਚਾਹੁੰਦਾ ਤੇ ਉਹਨੂੰ ਉਸੇ ਵੇਲੇ ਬਾਹਰ ਕਰ ਦਿੰਦੇ, ਭਾਵੇਂ ਆਪਣਾ ਪੋਤੀ ਹੋਵੇ। ਹੂੰ ਕੋਈ ਮਤਲਬ ਉਹ ਤੇ ਗੁਰੂ ਦੇ ਘਰ ਵਿੱਚ ਵਡਿਆਈ ਹੈ, ਅਸੂਲਾਂ ਦੀ ਹੈ, ਸੱਚਾਈ ਦੀ ਹੈ, ਸੱਚ ਦਾ ਮੁੱਲ ਆ। ਹੂੰ ਕੋਈ ਪੁੱਤ ਸਿੱਖ ਸੇਵਾ ਕਰੇ, ਮਹਾਰਾਜ ਨੂੰ ਕੋਈ ਮਤਲਬ ਨਹੀਂ ਕੋਈ ਪੁੱਤ ਆ ਕੇ ਸਿੱਖਿਆ, ਮਹਾਰਾਜ ਸਾਰੇ ਬਰਾਬਰ ਨੇ। ਹੂੰ ਪਰ ਤੁਰਨ ਵਾਲਾ ਹੋਵੇ, ਚੱਲਣ ਵਾਲਾ ਹੋਵੇ। ਮਹਾਰਾਜ ਨੇ ਚੱਲਦੇ ਬੰਦੇ ਫੜੇ ਸਾਰੇ। ਹੂੰ ਜਿਹੜੇ ਖਲੋਤੀ ਸੋਚ ਵਾਲੇ ਨੇ ਉਹ ਤਾਂ ਖੜੇ ਰਹਿਣ, ਉੱਥੇ ਖੜੇ ਰਹਿਣ, ਚਾਹੇ ਹੋਰ 20 ਸਾਲ ਖੜੇ ਰਹਿਣ, 50 ਸਾਲ ਖੜੇ ਰਹਿਣ, ਉਹਨਾਂ ਦੀ ਕੋਈ ਲੋੜ ਹੀ ਨਹੀਂ ਜੀ। ਪਰ ਜਿਹੜਾ ਚੱਲਿਆ ਹੋਇਆ, ਚੱਲਣਾ ਚਾਹ ਰਿਹਾ, ਹੂੰ ਉਹਦੀ ਡਾਇਰੈਕਸ਼ਨ ਵੇਖ ਕੇ ਵੀ ਉਹ ਨਾਲ ਰਲਣ ਵਾਲਾ ਕਿ ਛੱਡਣ ਵਾਲਾ, ਹੂੰ ਇਹ ਬਾਣੀ 'ਚ ਲਿਖਿਆ ਹੋਇਆ। ਹਾਂ, ਸਾਨੂੰ ਸਾਰਿਆਂ ਨੂੰ ਇਹੀ ਕੋਸ਼ਿਸ਼ ਹੁੰਦੀ ਆ ਵੀ ਰਲਿਆ ਰਲ ਗਏ, ਫਲਾਣੇ 'ਚ ਰਲ ਗਏ, ਢਿਮਕੇ 'ਚ ਰਲ ਗਏ। ਮਹਾਰਾਜ ਨੇ ਸਪਸ਼ਟ ਲਿਖਿਆ ਹੋਇਆ ਵੀ ਗੁਰਮੁਖਾਂ 'ਚ ਕਦੀ ਮਨਮੁਖ ਨਹੀਂ ਰਲ ਸਕਦੇ, ਮਨਮੁਖਾਂ 'ਚ ਕਦੀ ਗੁਰਮੁਖ ਰਲ ਨਹੀਂ ਸਕਦੇ। ਬਿਲਕੁਲ। ਦੋਵੇਂ ਪੰਕਤੀਆਂ ਬਾਣੀ 'ਚ ਹੈਗੀਆਂ। ਗੁਰਮੁਖ ਰਲਾਇਆ ਨਾ ਰਲਿਆ ਜੇ ਸੰਤਰ ਵਿਵੇਕ ਵਿਚਾਰ। ਹੂੰ ਮਨਮੁਖ ਰਲਾਇਆ ਨਾ ਰਲੇ, ਮਨਮੁਖ ਵੀ ਰਲਾਓ ਤੇ ਰਲ ਨਹੀਂ ਸਕਦਾ। ਜਿਵੇਂ ਤੇਲ ਤੇ ਪਾਣੀ ਆ, ਉਹ ਅੱਡ ਅੱਡ ਹੋ ਜਾਂਦੇ ਵਿੱਚ ਪਾਉਂਦਿਆਂ ਸਾਰੀ। ਇੱਦਾਂ ਸਮਝ ਲਓ ਵੀ ਉਹਨਾਂ ਦਾ ਸੁਭਾਅ ਅੱਡ ਆ, ਉਹਦਾ ਸੁਭਾਅ ਅੱਡ ਆ। ਸੋ ਗੱਲ ਮੁੱਕਦੀ ਇਹ ਹੈ ਕਿ ਤੁਹਾਡਾ ਮੁੱਖ ਕਿੱਧਰ ਆ, ਤੁਹਾਡਾ ਮਨ ਵੱਲ ਮੁੱਖ ਆ ਕਿ ਗੁਰੂ ਵੱਲ ਮੁੱਖ ਆ। ਜੇ ਗੁਰੂ ਵੱਲ ਆ ਤੇ ਉਹ ਜਿਹੜਾ ਆ ਉਹ ਗੁਰਮੁਖ ਆ। ਸੋ ਭਾਈ ਸਾਹਿਬ ਦੀਆਂ ਕੱਲੀ ਗੱਲ ਜਿਹੜੀ ਉਹ ਇੱਕ ਐਪੀਸੋਡ ਦੇ ਬਰਾਬਰ ਆ, ਪਰ ਸਮੇਂ ਦੀ ਜਿਹੜੀ ਇਸ ਗੱਲ ਨੂੰ ਅਸੀਂ ਨਿਰੰਤਰ ਚਾਲੇ ਪਾਈ ਰੱਖਾਂਗੇ। ਪਰ ਇਹ ਵਾਲਾ ਪੋਡਕਾਸਟ ਸਾਨੂੰ ਇੱਥੇ ਹੀ ਖ਼ਤਮ ਕਰਨਾ ਪੈਣਾ। ਪਰ ਇਹ ਜਿਹੜਾ ਭਾਈ ਸਾਹਿਬ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਸ ਹੁਕਮ ਦੀ ਗੱਲ ਅਸੀਂ ਅਗਲੇ ਪੋਡਕਾਸਟ 'ਚ ਕਰਾਂਗੇ। ਜੀਵਨ ਜਾਂਚ ਦੀ ਗੱਲ ਅਗਲੇ ਪੋਡਕਾਸਟ 'ਚ ਕਰਾਂਗੇ। ਤੁਸੀਂ ਜੁੜੇ ਰਹੋ ਇੰਡੋਜ਼ ਟੀਵੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ।